ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਬਲਤੇਜ ਹੋਰਾਂ ਤੋਂ ਕੁਝ ਕੁ ਖਬਰਾਂ ਬਾਰੇ ਪੁੱਛਗਿੱਛ ਕਰਾਂਗੇ ਜੋ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਜਾਂ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਗੁਰਦੀਪ ਸਿੰਘ ਬਿਰਦੀ ਕਲੋਬਸ ਸਤਨਾਮ ਸਿੰਘ ਸ਼ੇਰਗਿੱਲ ਸਲਮਾ ਹਰਮਿੰਦਰ ਸਮਰਾਜੀ ਸੈਕਰਾਮੈਂਟੋ ਰਣਵੀਰ ਸਿੰਘ ਰਾਣਾ ਬੇਕਰਸਫੀਲਡ ਜਗਤਾਰ ਸਿੰਘ ਆਨੰਦਪੁਰੀ ਫਰੀਮਾਉਂਟ ਅਮਰਜੀਤ ਸਿੰਘ ਪ੍ਰੀਤਮ ਕੌਰ ਮਨਜੀਤ ਸਿੰਘ ਦੀਵਾਨਾ ਫਰੈਜ਼ਨੋ ਚਰਨਜੀਤ ਬਡਵਾਲ ਯੂਬਾ ਸਿਟੀ ਸਰਬਜੀਤ ਸਿੰਘ ਬਲਵਿੰਦਰ ਕੌਰ ਛੋਕਰ ਟਰਲਿਕ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਜਿਹੜਾ ਹੁਣ ਭੰਬਲ ਭੂਸਾ ਪੈ ਗਿਆ ਆ ਸਜ਼ਾ ਮੁਆਫੀ ਨੂੰ ਲੈ ਕੇ ਬੜਾ ਉਭਾਰਿਆ ਜਾਂਦਾ ਸੀ ਅਕਾਲੀਆਂ ਵੱਲੋਂ ਵੀ, ਅਤੇ ਉਹਦਾ ਬੜਾ ਹੁਣ ਇਹਨਾਂ ਦੋਹਾਂ ਪਾਰਟੀਆਂ ਦਾ ਆਪਸ ਵਿੱਚ ਖਿੱਚੋਤਾਣ ਹੋਊਗੀ। ਬਿਲਕੁਲ ਜੀ, ਇਹ ਐਕਚੁਅਲੀ ਲੋਕ ਸਭਾ ਦੇ ਵਿੱਚ ਗ੍ਰਹਿ ਮੰਤਰੀ ਦੇ ਦਿੱਤੇ ਬਿਆਨ ਨੇ ਜੀ। ਬਿਲਕੁਲ ਇਹਨੇ ਭੰਬਲ ਭੂਸਾ ਪੈ ਜਿਹੜਾ ਜੀ ਉਹ ਕ੍ਰੀਏਟ ਕਰਤਾ ਹੈ। ਰਣਜੀਤ ਸਿੰਘ ਬਿੱਟੂ ਦੇ ਵੱਲੋਂ ਪੁੱਛੇ ਹੋਏ ਸਵਾਲ ਦੇ ਜਵਾਬ ਦੇ ਵਿੱਚ ਇਹਦੇ ਕੁਝ ਟੈਕਨੀਕਲ ਜਿਹੜੇ ਜੀ ਉਹ ਪੁਆਇੰਟ ਨੇ। ਗ੍ਰਹਿ ਮੰਤਰੀ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ ਨਹੀਂ ਕੀਤੀ ਗਈ। ਇਹ ਉਹਨਾਂ ਨੇ ਜਿਹੜਾ ਜੀ ਵਰਡ ਵਰਤਿਆ ਕਿ ਮੀਡੀਏ ਦੀਆਂ ਰਿਪੋਰਟਾਂ ਦੇ ਉੱਤੇ ਨਾ ਜਾਓ, ਅਸੀਂ ਕੋਈ ਸਜ਼ਾ ਮਾਫ ਨਹੀਂ ਕੀਤੀ। ਦੂਜੇ ਪਾਸੇ ਜੀ ਜਿਹੜੇ ਅਕਾਲੀ ਦਲ ਹੈ ਉਹਦੇ ਪ੍ਰਧਾਨ ਜਿਹੜਾ ਬਾਦਲ ਧੜਾ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਬੇਅੰਤ ਸਿੰਘ ਕਤਲਕਾਂਡ ਦੇ ਵਿੱਚ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਦੇ ਬਾਰੇ ਦਿੱਤੇ ਬਿਆਨ ਦੇ ਬਾਰੇ 'ਚ ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਹੋਰਾਂ ਦਾ ਬਿਆਨ ਸਿੱਖਾਂ ਨੂੰ ਤਕਲੀਫ ਪਹੁੰਚਾਉਣ ਵਾਲਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਨੇ ਇਸ ਬਿਆਨ ਨੂੰ ਸਿੱਖਾਂ ਦੇ ਨਾਲ ਵੱਡੀ ਬੇਇਨਸਾਫੀ ਜਿਹੜੀ ਜੀ ਉਹ ਕਰਾਰ ਦਿੱਤਾ। ਵੈਸੇ ਬੋਲਦੇ ਨਹੀਂ ਹੁੰਦੇ ਜਿਹੜੇ ਜੀ ਬੀਜੇਪੀ ਦੇ ਖਿਲਾਫ, ਪਰ ਇਹ ਬੋਲਣਾ ਮਜਬੂਰੀ ਉਹਨਾਂ ਦੀ ਜਿਹੜੀ ਜੀ ਉਹ ਬਣ ਗਈ। ਇੱਥੇ ਹੀ ਬਸ ਨਹੀਂ ਹੋਇਆ, ਅਕਾਲੀ ਦਲ ਅਕਾਲ ਤਖਤ ਦੇ ਜਥੇਦਾਰ ਤੋਂ ਵੀ ਕੁਹਾਤਾ ਜੀ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹ ਕਿਹਾ ਕਿ ਆਜ਼ਾਦੀ ਵੇਲੇ ਤੋਂ ਦਿੱਲੀ ਸਿੱਖਾਂ ਦੇ ਨਾਲ ਦੋਹਰੇ ਮਾਪਦੰਡ ਜਿਹੜੇ ਜੀ ਉਹ ਅਪਣਾਉਂਦੀ ਰਹੀ ਹੈ, ਤੇ ਹੁਣ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫੀ ਦੇ ਐਲਾਨ ਦੇ ਦੋਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਮੁਕਰਨ ਦੇ ਨਾਲ ਦਿੱਲੀ ਦੇ ਸਿੱਖਾਂ ਪ੍ਰਤੀ ਦੋਗਲੀ ਨੀਤੀ ਜਿਹੜੀ ਜੀ ਉਹ ਸਾਹਮਣੇ ਆਈ ਹੈ। ਉਧਰ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰੀ ਨੇ ਜੀ, ਉਹਨਾਂ ਦੀ ਰਿਹਾਈ ਦੇ ਆਦੇਸ਼ ਨਾ ਆਉਣ ਕਰਕੇ ਉਹਦੇ ਪਰਿਵਾਰ ਦੇ ਮੈਂਬਰ ਵੀ ਜਿਹੜੇ ਜੀ ਉਹ ਪਰੇਸ਼ਾਨ ਨੇ। ਔਰ ਇਹ 550 ਸਾਲਾ ਮੌਕੇ ਦੇ ਉੱਤੇ ਜਿਹੜਾ ਜੀ 9 ਸਿੱਖ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਗਿਆ ਸੀਗਾ। ਉਧਰ ਜਿਵੇਂ ਕਿਹਾ ਕਿ ਟੈਕਨੀਕਲ ਕੁਝ ਪੁਆਇੰਟ ਨੇ ਇਹਦੇ ਵਿੱਚ ਜਿਹੜੇ ਬਲਵੰਤ ਸਿੰਘ ਰਾਜੋਆਣਾ ਦੇ ਵਕੀਲ ਨੇ, ਉਹਨੇ ਜਿਹੜੀ ਇਹਦੀ ਗੱਲ ਆਖੀ ਆ ਕਿ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਰਾਜ ਸਭਾ ਦੇ ਵਿੱਚ ਜਿਹੜਾ ਬਿਆਨ ਦਿੱਤਾ ਗਿਆ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਦੇ ਵਿੱਚ, ਉਹਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਕਿ ਇਹ ਬਿਆਨ ਟੈਕਨੀਕਲੀ ਜਿਹੜਾ ਜੀ ਉਹ ਸਹੀ ਆ, ਕਿਉਂਕਿ ਜਿਹੜੇ ਐਡਵੋਕੇਟ ਮੰਝਪੁਰ ਆ ਉਹ ਇਹ ਕਹਿੰਦਾ ਕਿ ਫਾਂਸੀ ਦੀ ਸਜ਼ਾ ਮੁਆਫ ਕਰਨੀ ਤੇ ਤਬਦੀਲ ਕਰਨੀ ਇਹਦੇ ਵਿੱਚ ਫਰਕ ਹੈ। ਉਹਨੇ ਕਰਕੇ ਦਿੱਤਾ ਕਿ ਗ੍ਰਹਿ ਮੰਤਰੀ ਦਾ ਇਹ ਕਹਿਣਾ ਠੀਕ ਹੈ ਕਿ ਫਾਂਸੀ ਮੁਆਫ ਨਹੀਂ ਕੀਤੀ ਗਈ ਕਿਉਂਕਿ ਇਹ ਸਜ਼ਾ ਫਾਂਸੀ ਤੋਂ ਉਮਰ ਕੈਦ ਦੇ ਵਿੱਚ ਤਬਦੀਲ ਜਿਹੜੀ ਹੈ ਜੀ ਉਹ ਜਾ ਰਹੀ ਹੈ। ਇਹ ਹੁਣ ਟੈਕਨੀਕਲ ਪੁਆਇੰਟ ਜਿਹੜਾ ਜੀ ਮੰਝਪੁਰ ਦੀ ਜਿਹੜਾ ਉਹ ਸਮਝਾ ਰਹੇ ਆ, ਇਹਦੇ ਵਿੱਚ ਕਿੰਨੀ ਸੱਚਾਈ ਆ, ਕਿਉਂਕਿ ਸਵਾਲ ਇਹਦੇ ਵਿੱਚ ਸਭ ਤੋਂ ਵੱਡਾ ਇਹ ਆ ਕਿ ਜਿੰਨੀ ਤੇਜ਼ੀ ਦੇ ਨਾਲ ਇਸ ਸਾਰੇ ਮਾਮਲੇ ਦੇ ਉੱਤੇ ਕ੍ਰੈਡਿਟ ਵਾਰ ਜਿਹੜੀ ਅਕਾਲੀ ਦਲ ਦੇ ਵਿੱਚ ਛਿੜ ਗਈ ਸੀ ਨਾ ਜੀ, ਉਹਨਾਂ ਨੇ ਜਿੰਨੀ ਤੇਜ਼ੀ ਦੇ ਨਾਲ ਇਹਨੂੰ ਉਭਾਰਿਆ ਸੀਗਾ, ਹੁਣ ਸਵਾਲ ਇਹਦੇ ਵਿੱਚ ਇਹ ਉੱਠਦਾ ਹੈ ਕਿ ਉਹਨਾਂ ਨੇ ਕੀ ਵੇਖਿਆ ਸੀਗਾ ਇਹਦੇ ਵਿੱਚ, ਇਹਦੇ ਸੰਬੰਧੀ ਕਿਹੜਾ ਫੈਸਲਾ ਉਹਨਾਂ ਦੇ ਕੋਲੇ ਗ੍ਰਹਿ ਮੰਤਰਾਲੇ ਦਾ ਆਇਆ ਸੀ, ਕਿਹੜੀ ਲਿਸਟ ਆਈ ਸੀ ਜਿਹਦੇ ਤੋਂ ਚੁੱਕ ਕੇ ਉਹਨਾਂ ਨੇ ਜਿਹੜਾ ਦੀ ਇੱਕਦਮ ਇੰਨਾ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਬੀਜੇਪੀ ਨੇ ਇੰਨਾ ਕੁਛ ਜਿਹੜਾ ਦੀ ਉਹ ਕਰ ਦਿੱਤਾ ਸਿੱਖਾਂ ਦੇ ਵਾਸਤੇ। ਇਹ ਵੀ ਕਿਹਾ ਕਿ ਸਾਡੀਆਂ ਬਾਰ-ਬਾਰ ਜਿਹੜੀਆਂ ਮੀਟਿੰਗਾਂ ਸੀਗੀਆਂ ਗ੍ਰਹਿ ਮੰਤਰੀ ਦੇ ਨਾਲ ਤੇ ਪ੍ਰਧਾਨ ਮੰਤਰੀ ਦੇ ਨਾਲ, ਉਹਨੇ ਇਹ ਸਾਰਾ ਕੁਛ ਜਿਹੜਾ ਦੀ ਉਹ ਕਰਵਾਇਆ। ਹੁਣ ਸਵਾਲ ਇਹ ਖੜਾ ਹੋ ਗਿਆ ਕਿ ਅਕਾਲੀ ਦਲ ਬਾਦਲ ਜਿਹੜਾ ਜੀ ਬਾਦਲ ਪਰਿਵਾਰ ਉਹ ਇਸ ਵੇਲੇ ਜਵਾਬ ਦੇਹੀ ਜਿਹੜੀ ਹੈ ਜੀ ਉਹਦੀ ਇਹ ਜ਼ਰੂਰ ਬਣਦੀ ਹੈ ਕਿ ਗੁਮਰਾਹ ਜੇ ਗ੍ਰਹਿ ਮੰਤਰਾਲੇ ਨੇ ਕੀਤਾ, ਕੇਂਦਰ ਦੀ ਸਰਕਾਰ ਨੇ ਕੀਤਾ, ਤੇ ਸੇਮ ਗੁਮਰਾਹ ਇਹਨਾਂ ਨੇ ਵੀ ਕੀਤਾ ਜੀ। ਬਿਲਕੁਲ ਗੁਮਰਾਹ ਜਨਤਾ ਨੂੰ ਕਰਦੇ ਆਪਸ ਵਿੱਚ, ਪਤਾ ਨਹੀਂ ਕਿਹੜੀ ਗੱਲੋਂ ਇਹਨਾਂ ਦਾ ਇੱਧਰ ਉੱਧਰ ਹੋ ਜਾਂਦਾ ਕੰਮ। ਅਤੇ ਅੱਗੇ ਗੱਲ ਕਰਦੇ ਹੈਗੇ ਆ ਬੇਅਦਬੀ ਕਾਂਡ ਦੀ।
ਜਿਸ ਤਰ੍ਹਾਂ 1984 ਦੇ ਹਜੇ ਤੱਕ ਛਾਣਬੀਣ ਹੋਈ ਜਾਂਦੀ ਹੈ, ਇਸੇ ਤਰ੍ਹਾਂ ਬੇਅਦਬੀ ਕਾਂਡ ਲਈ ਹੁਣ CBI ਨੇ ਮੁੜ ਕੇ ਜਾਂਚ ਆਰੰਭੀ। ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ 3 ਮਾਮਲਿਆਂ ਦੀ ਪੜਤਾਲ ਦੁਬਾਰਾ ਜਿਹੜੀ ਜੀ ਉਹ CBI ਨੇ ਸ਼ੁਰੂ ਕੀਤੀ ਹੈ ਜੀ। ਔਰ ਇਸੇ ਸਾਲ ਜੁਲਾਈ ਦੇ ਵਿੱਚ ਜਿਹੜੀ CBI ਦੀ ਵਿਸ਼ੇਸ਼ ਅਦਾਲਤ ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਉੱਥੇ ਅਰਜ਼ੀ ਦੇ ਕੇ ਇਹਨਾਂ ਮਾਮਲਿਆਂ ਦੀ ਪੜਤਾਲ ਬੰਦ ਕਰਨ ਦੀ ਮੰਗ ਜਿਹੜੀ ਕੀਤੀ ਸੀਗੀ। 26 ਅਗਸਤ 2019 ਨੂੰ CBI ਨੇ ਪਾਸਾ ਪਲਟ ਲਿਆ ਸੀ ਔਰ ਮੰਗ ਇਹ ਕੀਤੀ ਸੀ ਕਿ ਕਲੋਜ਼ਰ ਰਿਪੋਰਟ ਦੀ ਥਾਂ ਉਹਨਾਂ ਨੂੰ ਬੇਅਦਬੀ ਕਾਂਡ ਦੀ ਜਾਂਚ ਦੁਬਾਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਜਦੋਂ ਇਹ ਜਿਹੜੀ ਕਲੋਜ਼ਰ ਰਿਪੋਰਟ ਲਾਈ ਸੀ ਉਹਦੇ ਵਿੱਚ ਹੈ ਹੀ ਜਿਹੜਾ ਜੀ ਉਹ ਕੱਖ ਨਹੀਂ ਸੀਗਾ, ਕਿਉਂਕਿ CBI ਕਿਤੇ ਗਈ ਹੋਈ ਨਹੀਂ, ਨਾ ਉਹਨੇ ਕੋਈ ਛਾਣਬੀਣ ਜਿਹੜੀ ਜੀ ਉਹ ਕੀਤੀ। ਜਿਹੜੀ SIT ਪਹਿਲੀ ਬਣੀ ਸੀ ਉਹ ਨਾ ਸੈਕਿੰਡ ਨਾ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕੋਈ ਉਹਨਾਂ ਨੇ ਜਿਹੜੀ ਉਹ ਨਹੀਂ ਸੀ ਛੇੜੀ। ਹੁਣ ਕਲੋਜ਼ਰ ਰਿਪੋਰਟ ਵਾਪਸ ਲੈਣ ਦੀ ਇਜਾਜ਼ਤ ਮਿਲਣ ਤੋਂ ਬਾਅਦ CBI ਦੀ 4 ਮੈਂਬਰੀ ਟੀਮ ਨੇ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਪਿੰਡਾਂ ਦੇ ਵਿੱਚ ਦਸਤਕ ਜਿਹੜੀ ਜੀ ਉਹ ਦਿੱਤੀ ਆ। CBI ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਗਈ, ਉੱਥੇ ਗ੍ਰੰਥੀ ਦੇ ਨਾਲ ਗੱਲਬਾਤ ਕੀਤੀ। CBI ਟੀਮ ਨੇ ਰਣਜੀਤ ਸਿੰਘ ਤੇ ਪ੍ਰੀਤਮ ਕੌਰ ਕੋਲੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਚੋਰੀ ਹੋਣ ਸੰਬੰਧੀ ਪੁੱਛ ਪੜਤਾਲ ਜਿਹੜੀ ਜੀ ਉਹ ਕੀਤੀ। ਫਰੀਦਕੋਟ ਦੇ ਵਿੱਚ ਰੁਕੀ ਹੋਈ ਹੈ ਜੀ CBI ਦੀ ਟੀਮ ਔਰ ਅਗਲੇ ਕੁਝ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਉਹ ਕੁਝ ਹੋਰ ਲੋਕਾਂ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕਰ ਸਕਦੀ ਹੈ। CBI ਦਾਅਵਾ ਇਹ ਕਰਦੀ ਹੈ ਕਿ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਨੇ 29 ਜੁਲਾਈ 19 ਨੂੰ CBI ਨੂੰ ਚਿੱਠੀ ਲਿਖੀ ਸੀ ਜਿਹਦੇ ਵਿੱਚ ਦਾਅਵਾ ਕੀਤਾ ਸੀਗਾ ਕਿ ਜਿਹੜੇ ਦਿਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਉਹਨਾਂ ਦਿਨਾਂ ਦੇ ਵਿੱਚ ਬਰਗਾੜੀ ਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ 2 SIM ਐਕਟਿਵ ਸੀਗੇ। ਇਸੇ ਆਧਾਰ ਦੇ ਉੱਤੇ CBI ਨੇ ਮਾਮਲੇ ਦੀ ਮੁੜ ਪੜਤਾਲ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਹੈ। CBI ਨੇ 2015 ਦੇ ਵਿੱਚ ਇਹਦੀ ਜਾਂਚ ਸ਼ੁਰੂ ਕੀਤੀ ਸੀ। 3 ਸਾਲਾਂ ਦੇ ਦੌਰਾਨ ਉਹ ਕਹਿੰਦੇ ਆ ਕਿ 200 ਤੋਂ ਵੱਧ ਗਵਾਹਾਂ ਦੇ ਬਿਆਨ ਲਿਖੇ ਸੀਗੇ, ਹੱਥ ਲਿਖਤਾਂ ਦੇ ਨਮੂਨੇ ਲਏ ਸੀਗੇ। ਉਸ ਤੋਂ ਬਾਅਦ ਕਲੋਜ਼ਰ ਰਿਪੋਰਟ ਲਾਤੀ ਗਈ ਜਿਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਸਬੂਤ ਨਸ਼ਟ ਹੋ ਗਏ ਹੋਏ ਆ। ਹੁਣ CBI ਦੇ ਅਧਿਕਾਰੀ ਕਹਿੰਦੇ ਆ ਕਿ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕੀਤੀ ਆ। ਹੁਣ ਉਹ ਸਬੂਤ ਕਿੱਥੋਂ ਨਿਕਲ ਆਉਣਗੇ, ਇਹ ਆਪਣੇ ਆਪ ਦੇ ਵਿੱਚ ਜਿਹੜਾ ਵੀ ਇੱਕ ਵੱਡਾ ਸਵਾਲ ਹੈ। ਅੱਖਾਂ ਦੇ ਜਿੰਨੇ ਵੀ ਮਸਲੇ ਹੁੰਦੇ ਆ ਇਸੇ ਤਰ੍ਹਾਂ ਹੀ ਉਹ ਤਮਾਸ਼ਾ ਹੀ ਬਣਾ ਕੇ ਰੱਖ ਦਿੰਦੇ ਆ। ਤੇ ਅੱਗੇ ਗੱਲ ਕਰਦੇ ਆ ਜਿੱਦਣ ਦਾ ਉਹ ਲੜਕੀ ਦੇ ਨਾਲ ਕਾਂਡ ਹੋਇਆ ਹੈਦਰਾਬਾਦ ਦੇ ਵਿੱਚ, ਤੇ ਸਰਕਾਰ ਨੇ ਐਲਾਨ ਕੀਤਾ ਆ, ਆਪਣੇ ਮੁੱਖ ਮੰਤਰੀ ਨੇ ਵੀ ਕੀਤਾ ਹੈ ਕਿ ਪੁਲਿਸ ਔਰਤਾਂ ਨੂੰ ਘਰ ਛੱਡ ਕੇ ਆਵੇਗੀ। ਇਹ ਐਲਾਨ ਨੇ ਜਿਹੜੇ ਕਈ ਵਾਰੀ ਜਿਹੜੇ ਉਹ ਹਾਸੋਹੀਣ ਵੀ ਹੋ ਜਾਂਦੇ ਆ ਜੀ, ਕਿਉਂਕਿ ਮਹਿਜ਼ ਬਿਆਨ ਦੇਣ ਤੱਕ ਜਿਹੜੇ ਜੀ ਇਹ ਸੀਮਤ ਹੁੰਦੇ ਨੇ। ਉਸ ਤੋਂ ਬਾਅਦ ਕੋਈ ਨਹੀਂ ਜਿਹੜਾ ਜੀ ਉਹ ਪੁੱਛਦਾ ਦੱਸਦਾ। ਲੱਗਣ ਨੂੰ ਤਾਂ ਇਸ਼ਤਿਹਾਰ ਵੀ ਜਿਹੜੇ ਜੀ ਉਹ ਬੱਸਾਂ ਦੇ ਪਿੱਛੇ ਹਰੇਕ ਦੇ ਜਿਹੜੇ ਜੀ ਉਹ ਸਰਕਾਰ ਦੇ ਲੱਗੇ ਹੋਏ ਆ ਕਿ ਇਸ ਨੰਬਰ ਤੇ ਸੰਪਰਕ ਕਰ ਲਓ, ਇਸ ਨੰਬਰ ਤੇ ਸੰਪਰਕ ਕਰ ਲਓ। ਹੁਣ ਸੰਪਰਕ ਵਾਲੇ ਜਿਹੜੇ ਨੰਬਰ ਨੇ ਉਹ ਕਿੰਨੇ ਕੁ ਚੱਲਦੇ ਆਪਣੇ ਆਪ ਦੇ ਵਿੱਚ ਸਵਾਲ ਹੈ। ਇਸੇ ਤਰੀਕੇ ਦੇ ਨਾਲ ਇਹ ਬਿਆਨ ਜਿਹੜਾ ਜੀ ਆ ਗਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਹਿਤਾ ਮੁੱਖ ਮੰਤਰੀ ਨੇ ਕਿ ਰਾਤ 9 ਵਜੇ ਤੋਂ ਸਵੇਰੇ 6 ਵਜੇ ਦੇ ਦਰਮਿਆਨ ਜਿਹੜੀਆਂ ਔਰਤਾਂ ਨੇ ਘਰ ਜਾਣ ਲਈ ਉਹਨਾਂ ਨੂੰ ਢੁਕਵਾਂ ਸਾਧਨ ਨਾ ਮਿਲਣ ਦੀ ਸੂਰਤ ਦੇ ਵਿੱਚ ਉਹਨਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੇ ਵਾਸਤੇ ਮੁਫਤ ਪੁਲਿਸ ਸਹਾਇਤਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ। ਇਹ ਮੁਫਤ ਪੁਲਿਸ ਸਹਾਇਤਾ ਜਿਹੜੀ ਹੈ ਜੀ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਵੱਡਾ ਸਵਾਲ ਹੈ ਵੀ ਕੀ ਜਿਹੜੀ ਪੁਲਿਸ ਦੀ ਸਹਾਇਤਾ ਉਹ ਪੇਡ ਵੀ ਹੈ ਤੇ ਉਹਦੇ ਕੀ ਪੈਸੇ ਜਿਹੜੇ ਜੀ ਉਹ ਲਏ ਜਾਂਦੇ ਜੀ। ਇਹ ਮੁਫਤ ਸਹਾਇਤਾ ਜਿਹੜੀ ਜੀ ਉਹ ਦੇ ਦਿੱਤੀ। ਇਹ ਕਿਹਾ ਗਿਆ ਕਿ ਜਿਹੜੇ ਨੰਬਰ ਨੇ ਇੱਥੇ ਹੈਲਪਲਾਈਨ ਜਿਹੜੀਆਂ ਨੇ 100 ਨੰਬਰ ਆ, 112 181 ਆ, ਇਹਦੇ ਰਾਹੀਂ ਜਿਹੜੇ ਸੰਪਰਕ ਕੀਤਾ ਜਿਹੜਾ ਜੀ ਜਾ ਸਕਦਾ ਔਰ ਇਹ ਪੁਲਿਸ ਕੰਟਰੋਲ ਰੂਮ ਜਿਹੜਾ ਜੀ ਉਹ PCR ਦੇ ਨਾਲ ਜੁੜੂਗਾ। ਮੁੱਖ ਮੰਤਰੀ ਨੇ DGP ਨੂੰ ਇਸ ਜਿਹੜੀ ਸਰਵਿਸ ਹੈ ਪੂਰੇ ਸੂਬੇ ਦੇ ਵਿੱਚ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਆ ਕਿ ਘਰੋਂ ਲਿਜਾਣ ਤੇ ਛੱਡਣ ਦੀ ਸੁਵਿਧਾ ਉਹਨਾਂ ਔਰਤਾਂ ਨੂੰ ਹੋਊਗੀ ਜਿਨ੍ਹਾਂ ਦੀ ਟੈਕਸੀ ਜਾਂ 3 ਵੀਲਰ ਵਰਗੇ ਜਿਹੜੇ ਸੁਰੱਖਿਅਤ ਵਹੀਕਲ ਨੇ ਉੱਥੋਂ ਤੱਕ ਪਹੁੰਚ ਨਾ ਹੋਵੇ। ਔਰਤ ਦੇ ਵਿੱਚ ਸੁਰੱਖਿਆ ਦੀ ਭਾਵਨਾ ਦੇ ਵਜੋਂ ਇਹ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ ਆ। ਇਹ ਵੀ ਕਿਹਾ ਗਿਆ ਕਿ ਇਹ ਜਿਹੜੀ ਆਵਾਜਾਈ ਹੋਊਗੀ ਇਹਦੇ ਦੌਰਾਨ ਘੱਟੋ ਘੱਟ ਇੱਕ ਮਹਿਲਾ ਪੁਲਿਸ ਅਫਸਰ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਹੈ। ਮੋਹਾਲੀ, ਪਟਿਆਲਾ ਤੇ ਬਠਿੰਡਾ ਸਣੇ ਬਾਕੀ ਸ਼ਹਿਰਾਂ ਦੇ ਵਿੱਚ ਹੈੱਡਕੁਆਟਰਾਂ ਦੇ ਉੱਤੇ PCR ਜਿਹੜੇ ਜੀ ਉਹ ਮੌਜੂਦ ਰਹਿਣਗੇ। PCR ਵਾਲਿਆਂ ਨੂੰ ਪੁੱਛੋ, ਉਹ ਕਹਿੰਦੇ ਤੇਲ ਹੈ ਨੀਗਾ, ਤੇਲ ਪਵਾ ਦਿਓ ਤੇ ਜਿਹੜਾ ਜੀ ਉਹ ਤੁਹਾਡੀ ਕਲੋਨੀ ਵੱਲ ਵੀ ਦੇ ਦਾਂਗੇ। ਹੁਣ ਮੁਫਤ ਸਰਵਿਸ ਤਾਂ ਜਿਹੜੀ ਜੀ ਉਹ ਦਿੱਤੀ ਆ। ਜੋ ਹਾਲਾਤ ਫੋਰਸ ਦੇ ਜਿਹੜੇ ਜੀ ਉਹ ਹੋਏ ਪਏ ਆ ਪਿਛਲੇ ਦਿਨਾਂ ਤੋਂ, ਲੋਕ ਜਿਹੜੇ ਆ ਉਹ ਫੋਰਸ ਦੇ ਗਲ ਪੈ ਰਹੇ ਆ ਤੇ ਇੱਥੇ ਜਿਹੜੇ ਜੀ ਉਹ ਕਹਿੰਦੇ ਅਸੀਂ ਮੁਫਤ ਸੁਵਿਧਾ ਜਿਹੜੀ ਆ ਜੀ ਉਹ
ਖੜੀ ਕਰਤੀ ਆ ਔਰਤਾਂ ਦੇ ਵਾਸਤੇ। ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਇਸ ਫੋਰਸ ਦੇ ਉੱਤੇ ਕਿੰਨਾ ਕੁ ਹੈ, ਇਹ ਮੇਰਾ ਖਿਆਲ ਜੇ ਇਹਨੂੰ ਕਿਤੇ ਇਹਦਾ ਸਰਵੇ ਵਗੈਰਾ ਕਰਵਾ ਲਿਆ ਜਾਵੇ ਤੇ ਬਹੁਤੀ ਜਿਹੜੀ ਕਹਾਣੀ ਆ ਉਹ ਸਾਹਮਣੇ ਜਿਹੜੀ ਉਹ ਆ ਸਕਦੀ ਹੈ। ਔਰ ਜੇ ਔਰਤ ਜਿਹੜੀ ਹੈਦਰਾਬਾਦ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਬਾਰੇ ਵੀ ਇਹ ਕਿਹਾ ਜਾ ਰਿਹਾ ਨਾ ਕਿ ਜੇ ਉਹ ਪੁਲਿਸ ਨੂੰ ਫੋਨ ਕਰਦੀ ਤੇ ਸ਼ਾਇਦ ਉਹ ਬਚ ਜਾਂਦੀ। ਪਰ ਇਹਦੇ ਵਿੱਚ ਵੱਡਾ ਸਵਾਲ ਜਿਹੜਾ ਜੀ ਇਹ ਆ ਕਿ ਫਸੀ ਹੋਈ ਕਿਸੇ ਮੁਸੀਬਤ ਦੇ ਵਿੱਚ ਫਸੀ ਹੋਈ ਔਰਤ ਜਿਹੜੀ ਹੈ ਜੀ ਉਹ ਪੁਲਿਸ ਦੇ ਉੱਤੇ ਕਿੰਨਾ ਯਕੀਨ ਕਰਦੀ ਹੈ। ਉਹ ਵੈਟਰਨਰੀ ਸਰਜਨ ਸੀ, ਪੜ੍ਹੀ ਲਿਖੀ ਜਿਹੜੀ ਜੀ ਉਹ ਲੜਕੀ ਸੀਗੀ। ਜੇ ਉਹਨੂੰ ਵੀ ਪਤਾ ਹੈ ਕਿ ਪੁਲਿਸ ਦੇ ਉੱਤੇ ਯਕੀਨ ਕਰਦੀ ਹੈ ਜਾਂ ਆਪਣੇ ਪਿਓ ਦੇ ਉੱਤੇ ਜਿਹੜਾ ਜੀ ਉਹ ਯਕੀਨ ਕਰਦੀ ਹੈ, ਆਪਣੇ ਪਿਓ ਨੂੰ ਫੋਨ ਕਰਦੀ ਰਹੀ ਔਰ ਉਹ ਥਾਣੇ ਜਾ ਕੇ ਜਦੋਂ ਕੰਪਲੇਂਟ ਲਿਖਾਉਣੀ ਚਾਹੁੰਦਾ ਸੀ ਤਾਂ ਉਹ ਫੀਤੇ ਦੇ ਨਾਲ ਮਾਪੀ ਜਾਂਦੇ ਸੀਗੇ ਵੀ ਇਹ ਏਰੀਆ ਕਿਹੜੇ ਥਾਣੇ ਦੇ ਵਿੱਚ ਪੈਂਦਾ। ਇਹ ਹਾਲਾਤ ਜਿਹੜੇ ਨੇ ਇਹ ਕੋਈ ਤੇਲੰਗਾਨਾ ਦੇ ਨਹੀਂ, ਸਿਰਫ ਹੈਦਰਾਬਾਦ ਦੇ, ਇੱਥੇ ਵੀ ਹਾਲਾਤ ਜਿਹੜੇ ਜੀ ਉਹ ਇਹੋ ਜਿਹੇ ਨੇ। ਇਹਦੇ ਤੋਂ ਕੋਈ ਉੱਥੋਂ ਨਾਲੋਂ ਕੋਈ ਵੱਖਰੇ ਨਹੀਂ ਜਿਹੜੇ ਹੈਗੇ। ਵੈਸੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਚੀਵਮੈਂਟ ਵੀ ਹੋਊਗੀ ਜੇ ਕੋਈ ਮੁਸੀਬਤ ਦੇ ਵਿੱਚ ਫਸੀਆਂ ਹੋਈਆਂ ਔਰਤਾਂ ਜਿਹੜੀਆਂ ਨੇ ਉਹ ਪੰਜਾਬ ਪੁਲਿਸ ਨੂੰ ਫੋਨ ਕਰਨਗੀਆਂ ਰਾਤ ਦੇ ਸਮੇਂ ਕਿ ਸਾਨੂੰ ਘਰ ਤੱਕ ਜਿਹੜਾ ਵੀ ਉਹ ਸੁਰੱਖਿਅਤ ਛੱਡ ਕੇ ਆਓ। ਜੀ ਜੀ ਜੀ, ਕੋਈ ਵੀ ਉੱਥੇ ਇਸ ਤਰ੍ਹਾਂ ਨਹੀਂ ਸਮਝਦਾ ਕਿ ਮੈਂ ਸੁਰੱਖਿਅਤ ਹੈਗਾ ਆ। ਅਤੇ ਅੱਗੇ ਸ਼ਾਮਲਾਟਾਂ ਦੀ ਜੇ ਗੱਲ ਕਰੀਏ ਜਿਹੜੀ ਪਹਿਲਾਂ ਵੀ ਕੀਤੀ ਸੀਗੀ ਕਿ ਸਰਕਾਰ ਨੇ ਉਹ ਹੁਣ ਪਿੰਡਾਂ ਦੀਆਂ ਪੰਚਾਇਤਾਂ ਤੋਂ ਖੋਹ ਲੈਣੀਆਂ ਆ, ਸਨਅਤਕਾਰਾਂ ਨੂੰ ਦੇ ਦੇਣੀਆਂ ਆ, ਉਹਦੇ ਨਾਲ ਉਜਾੜਾ ਨਹੀਂ ਹੋ ਜਾਊਗਾ ਪਿੰਡਾਂ ਦਾ? ਜਿੱਦਣ ਇਹ ਫੈਸਲਾ ਈਵਨ ਆਇਆ ਸੀਗਾ ਤਾਂ ਲਗਾਤਾਰ ਇਹਦੀ ਜਿਹੜੀ ਜੀ ਉਹ ਗੱਲ ਕਰਦੇ ਰਹੇ ਆ ਕਿ ਸਰਕਾਰ ਇਹ ਜ਼ਮੀਨਾਂ ਖੋਹੂਗੀ। ਕੱਲ੍ਹ ਵੀ ਗੱਲ ਜਿਹੜੀ ਜੀ ਉਹ ਸੀਗੀ ਕਿ ਇਹਦਾ ਇੰਪੈਕਟ ਜਿਹੜਾ ਜੀ ਬਹੁਤ ਵੱਡਾ ਪੈਣਾ ਹੈ, ਬਹੁਤ ਵੱਡਾ, ਕਿਉਂਕਿ ਇਹਦੇ ਨਾਲ ਪਿੰਡਾਂ ਤੋਂ ਇਹ ਜ਼ਮੀਨਾਂ ਵੱਡੇ ਪੱਧਰ ਦੇ ਉੱਤੇ ਖੁੱਸ ਜਾਣੀਆਂ ਨੇ। ਇਹ ਕਿਹਾ ਤਾਂ ਜਾ ਰਿਹਾ ਕਿ ਪਿੰਡਾਂ ਦਾ ਵਿਕਾਸ ਹੋਊਗਾ, ਇਹ ਪਿੰਡਾਂ ਦਾ ਵਿਨਾਸ਼ ਹੋਊਗਾ। ਅਸਲ ਦੇ ਵਿੱਚ ਜਿਹੜਾ ਜੀ ਇਹ ਉਜਾੜੇ ਦਾ ਕਾਰਨ ਬਣ ਜੂਗਾ। ਜਿਹੜੇ ਸਨਅਤੀ ਘਰਾਣਿਆਂ ਨੂੰ ਇਹ ਸ਼ਾਮਲਾਤਾਂ ਸੌਂਪਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ ਗਿਆ ਜੀ, ਔਰ ਇਹ ਉਦਯੋਗਿਕ ਘਰਾਣੇ ਜਿਹੜੇ ਨੇ ਜੀ ਉਹ ਜ਼ਮੀਨਾਂ ਲੈ ਕੇ ਹੜੱਪ ਜਾਣਗੇ ਔਰ ਨਿਗਲ ਜਾਣਗੇ। ਪਿੰਡਾਂ ਦੇ ਉਜਾੜੇ ਨੂੰ ਤੇਜ਼ ਕਰਨ ਵਾਲਾ ਇਹ ਫੈਸਲਾ ਜੀ 100 ਏਕੜ ਤੋਂ ਵੱਧ ਸ਼ਾਮਲਾਤ ਜ਼ਮੀਨ ਵਾਲੇ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਸਰਕਾਰੀ ਖਰੀਦ ਦੇ ਦਾਇਰੇ ਦੇ ਵਿੱਚ ਆ ਜਾਊਗੀ। ਕਿਸੇ ਖਾਸ ਪ੍ਰੋਜੈਕਟ ਦੇ ਵਾਸਤੇ ਜ਼ਮੀਨ ਅਕਵਾਇਰ ਕਰਨ ਲਈ ਪਹਿਲਾਂ ਦੇਸ਼ ਦੇ ਵਿੱਚ ਜ਼ਮੀਨ ਅਕਵਾਇਰ ਮੁੜ ਵਸੇਵਾ ਪੁਨਰਵਾਸ ਜਿਹੜਾ ਜੀ ਉਹ ਬਣਿਆ ਹੋਇਆ, ਪਰ ਸਾਂਝੀ ਜ਼ਮੀਨ ਸਸਤੀ ਤੇ ਬੇਜ਼ਮੀਨਿਆਂ ਨੂੰ ਮਿਲਣ ਵਾਲੇ ਲਾਭ ਨੂੰ ਅੱਖੋਂ ਪਰੋਖੇ ਕਰਨ ਲਈ ਪੰਜਾਬ ਸਰਕਾਰ ਨੇ ਨਵੀਂ ਨੀਤੀ ਦੇ ਉੱਤੇ ਜਿਹੜੀ ਜੀ ਉਹ ਮੋਹਰ ਲਾਈ ਆ। ਇਹ ਉਜਾੜੇ ਦੇ ਨਾਲ ਬੇਜ਼ਮੀਨੇ ਤੇ ਜਿਹੜੇ ਹੇਠਲੇ ਵਰਗ ਨੇ ਜੀ ਉਹਨਾਂ ਦੇ ਉੱਤੇ ਇਹਦਾ ਸਿੱਧਮ ਸਿੱਧਾ ਜਿਹੜਾ ਜੀ ਉਹ ਪ੍ਰਭਾਵ ਪਊਗਾ, ਕਿਉਂਕਿ ਨਿੱਜੀ ਘਰਾਣੇ ਜਿਹੜੇ ਨੇ ਉਹਨਾਂ ਨੂੰ ਜ਼ਮੀਨ ਗ੍ਰਹਿਣ ਕਰਕੇ ਦੇਣ ਲਈ ਗ੍ਰਾਮ ਸਭਾ ਦੇ 80% ਮੈਂਬਰਾਂ ਦੀ ਸਹਿਮਤੀ ਜਿਹੜੀ ਜੋ ਜ਼ਰੂਰੀ ਹੈ। ਸਰਕਾਰ ਦੀ ਨਵੀਂ ਨੀਤੀ ਦੇ ਮੁਤਾਬਕ ਪੰਚਾਇਤ ਦਾ ਮਤਾ ਬਹੁਤ ਹੈ। ਪਿੰਡਾਂ ਦੀਆਂ ਸ਼ਾਮਲਾਤਾਂ ਪੰਚਾਇਤਾਂ ਦੀ ਜਿਹੜੀ ਉਹ ਸਾਲਾਨਾ ਆਮਦਨ ਦਾ ਸਾਧਨ ਬਣਦੀਆਂ ਨੇ। ਮੈਂ ਕੱਲ੍ਹ ਵੀ ਦੱਸਿਆ ਸੀਗਾ ਕਿ ਇਹਨਾਂ ਦੇ ਨਾਲ ਪਿੰਡ ਚੱਲਦੇ ਆ। ਤੋਂ ਬਿਨਾਂ ਪੰਜਾਬ ਵਿਲੇਜ ਕਾਮਨ ਲੈਂਡ ਕਾਨੂੰਨ ਤਹਿਤ ਦਲਿਤ ਪਰਿਵਾਰਾਂ ਲਈ 1/3 ਹਿੱਸਾ ਰਾਖਵਾ ਰੱਖਿਆ ਹੋਇਆ, ਜਿਹਨੂੰ ਹਾਸਲ ਕਰਨ ਦੇ ਵਾਸਤੇ ਇੱਕ ਦਹਾਕੇ ਤੋਂ ਪੰਜਾਬ ਦੇ ਵਿੱਚ ਜਿਹੜੇ ਜੀ ਉਹ ਅੰਦੋਲਨ ਹੋ ਰਿਹਾ। ਪੰਜਾਬ ਦੀ ਕੁੱਲ ਘਰੇਲੂ ਆਮਦਨ ਦੇ ਵਿੱਚ ਖੇਤੀ ਖੇਤਰ ਦਾ 1/3 ਹਿੱਸਾ ਡੇਅਰੀ ਤੋਂ ਆਉਂਦਾ ਔਰ ਸੂਬੇ ਦੇ ਵਿੱਚ 85 ਤੋਂ 90% ਡੇਅਰੀ ਛੋਟੀ ਹੈ, ਜਿਹਦੇ ਵਿੱਚ ਛੋਟੇ ਕਿਸਾਨ ਬੇਜ਼ਮੀਨੇ ਦਲਿਤ 1, 2 ਜਾਂ 3 ਪਸ਼ੂ ਰੱਖ ਕੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ। ਸ਼ਾਮਲਾਤ ਜ਼ਮੀਨ ਚਲੀ ਜਾਣ ਦੇ ਨਾਲ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਖਤਮ ਹੋਣ ਦਾ ਖਤਰਾ ਜਿਹੜਾ ਜੀ ਉਹ ਮੰਡਰਾਉਣ ਲੱਗ ਪਿਆ। ਸ਼ਾਮਲਾਤ ਜ਼ਮੀਨ ਹੁਣ ਤੱਕ ਵੇਚੀ ਨਹੀਂ ਸੀ ਜਾ ਸਕਦੀ ਔਰ ਇਹ ਲੀਜ਼ ਉੱਤੇ ਦਿੱਤੀ ਜਾ ਸਕਦੀ ਸੀ। ਸਰਕਾਰ ਨੇ ਪਹਿਲੀ ਵਾਰੀ ਸਮੁੱਚੀ ਜ਼ਮੀਨ PSIC ਦੇ ਨਾਂ ਕਰਨ ਦਾ ਰਾਹ ਖੋਲ ਦਿੱਤਾ। ਜ਼ਮੀਨ ਦਾ ਰੇਟ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਕਮੇਟੀ ਜਿਹੜੀ ਜੀ ਉਹ ਤੈਅ ਕਰੂਗੀ। ਇਹ ਉਹ ਟੈਕਨੀਕਲ ਗੱਲਾਂ ਨੇ ਜਿਹੜੀਆਂ ਆਮ ਬੰਦੇ ਦੀ ਸਮਝ ਤੋਂ ਹਾਲ ਦੀ ਘੜੀ ਜਿਹੜਾ ਜੀ ਉਹ ਪਰੇ ਨੇ, ਔਰ ਜੇ ਇਹਦੀ ਕੋਈ ਰਜਿਸਟਰੀ ਨਹੀਂ ਹੋਊਗੀ ਤਾਂ 100% ਪੈਸਾ ਅਦਾ ਕੀਤੇ ਬਿਨਾਂ ਕੋਈ ਨਿੱਜੀ ਘਰਾਣਾ ਇਸ ਜ਼ਮੀਨ ਨੂੰ ਜਿਹੜਾ ਜੀ ਉਹ ਕਿਵੇਂ ਲਊਗਾ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਇਸ ਫੈਸਲੇ ਨੂੰ ਗਲੋਬਲ ਮੈਨੂਫੈਕਚਰਿੰਗ ਐਂਡ ਨੌਲੇਜ ਪਾਰਕ ਰਾਜਪੁਰਾ ਲਈ 5 ਪਿੰਡਾਂ ਦੀ ਜ਼ਮੀਨ ਅਕਵਾਇਰ ਕਰਨ ਦੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ। ਇਹਦੇ ਵਿੱਚ ਸ਼ੇਰਾ ਦੀ 467 ਏਕੜ, ਸ਼ੇਰੀ ਦੀ 159 ਏਕੜ, ਆਕੜੀ ਦੀ 168 ਏਕੜ, ਪਾਵੜਾ ਦੀ 159 ਏਕੜ, ਕੱਟੂ ਮਾਜਰਾ ਦੀ 47 ਏਕੜ ਜ਼ਮੀਨ ਸ਼ਾਮਲ ਹੈ। ਇਸ ਜ਼ਮੀਨ ਦੇ ਉੱਤੇ ਕਾਫੀ ਸਮੇਂ ਤੋਂ 5000 ਰੁਪਏ ਸਾਲਾਨਾ ਠੇਕਾ ਦੇ ਰਹੇ ਕਿਸਾਨ ਜਿਹੜੇ ਜੀ ਉਹ ਵਾਹੀ ਕਰ ਰਹੇ ਆ। ਸਰਕਾਰ ਦਾ ਫੈਸਲਾ ਇਹਨਾਂ ਕਿਸਾਨਾਂ ਦੇ ਉਜਾੜਨ ਦਾ ਕਾਰਨ ਵੀ ਬਣੂਗਾ। ਇਹ ਕਿਹਾ ਜਾ ਰਿਹਾ ਕਿ ਜ਼ਮੀਨ ਲੈਣ ਦਾ ਫੈਸਲਾ 27 ਦਸੰਬਰ 17 ਨੂੰ
ਪੰਜਾਬ ਇੰਡਸਟਰੀਅਲ ਐਂਡ ਬਿਜ਼ਨਸ ਡਿਵੈਲਪਮੈਂਟ ਬੋਰਡ ਦੀ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪ੍ਰਧਾਨਗੀ ਦੇ ਵਿੱਚ ਜਿਹੜਾ ਜੀ ਉਹ ਲਿਆ ਗਿਆ ਸੀਗਾ। ਸ਼ਾਮਲਾਟ ਪੰਚਾਇਤੀ ਵਿਭਾਗ ਦੇ ਜਿਹੜੇ ਹੇਠਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਲਈ ਆਪਣੀ ਆਮਦਨ ਦਾ 20% ਹਿੱਸਾ ਦੇਣ ਦਾ ਕੰਮ ਵੀ ਇਹ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਜਿਹੜੀਆਂ ਜੀ ਉਹ ਕਰਦੀਆਂ ਨੇ, ਤਾਂ ਕਿ ਇਹਦਾ ਅਸਰ ਸਿਰਫ ਕਿਸਾਨਾਂ, ਛੋਟੇ ਕਿਸਾਨਾਂ, ਦਲਿਤ ਭਾਈਚਾਰੇ ਦੇ ਉੱਤੇ ਨਹੀਂ ਪਊਗਾ, ਬਲਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਿਨ੍ਹਾਂ ਦੀਆਂ ਤਨਖਾਹਾਂ ਇਹਨਾਂ ਜ਼ਮੀਨਾਂ ਤੋਂ ਨਿਕਲਦੀਆਂ, ਉਹਨਾਂ ਦੇ ਉੱਤੇ ਵੀ ਇਹਦਾ ਅਸਰ ਜਿਹੜਾ ਜੀ ਉਹ ਵੇਖਣ ਨੂੰ ਪਊਗਾ। ਇਹ ਜਿਹੜਾ ਜੀ ਸ਼ਾਮਲਾਟ ਜ਼ਮੀਨਾਂ ਨੂੰ ਨਿਗਲਣਾ ਇਹ ਪੰਜਾਬ ਦੇ ਉਜਾੜੇ ਦਾ ਕਾਰਨ ਜਿਹੜਾ ਜੀ ਬਣੂਗਾ। ਇਹਨੂੰ ਅੱਜ ਸਮਝ ਲਿਆ ਜਾਵੇ ਜਾਂ ਕੱਲ ਨੂੰ। ਬਿਲਕੁਲ, ਤੇ ਅੱਗੇ ਤੋਂ ਅੱਗੇ ਜਿਹੜਾ ਵੀ ਮੁੱਖ ਮੰਤਰੀ ਆਉਂਦਾ ਖਤਰਨਾਕ ਆਉਂਦਾ ਆ ਪੰਜਾਬ ਲਈ, ਪਰ ਉਸ ਦਾ ਪਿੰਡਾਂ ਦੇ ਲੋਕਾਂ ਨੂੰ ਲਾਭ ਕੀ ਹੋਊਗਾ? ਜਿਸ ਤਰ੍ਹਾਂ ਕਹਿੰਦੇ ਸਨਅਤਕਾਰ ਆ ਜਾਣਗੇ ਤਾਂ ਲਾਭ ਦੇਖੋ, ਜਦੋਂ 2002 ਤੋਂ 7 ਤੱਕ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਉਦੋਂ ਸਟੇਜ ਬਣਾਏ ਗਏ ਸੀਗੇ VSEZ, ਜਿਹੜੇ ਸਪੈਸ਼ਲ ਇਕਨੋਮਿਕ ਜ਼ੋਨ ਦੇ ਨਾਂ ਦੇ ਉੱਤੇ ਜ਼ਮੀਨਾਂ ਲਈਆਂ ਗਈਆਂ ਸੀ। ਮੈਂ ਕੱਲ ਵੀ ਗੱਲ ਕੀਤੀ ਸੀ, ਰਿਮਾਈਂਡ ਜਿਹੜਾ ਕਰਵਾਇਆ ਸੀ, ਉਦੋਂ ਇਹ ਕਿਹਾ ਗਿਆ ਸੀਗਾ ਕਿ ਆਹ ਇੱਕ ਗਰੁੱਪ ਹੈ, ਇਹ ਤੁਹਾਡੀਆਂ ਇੱਥੋਂ ਫਸਲਾਂ ਚੁੱਕੂਗਾ, ਤੁਹਾਡੀਆਂ ਇੱਥੋਂ ਸਬਜ਼ੀਆਂ ਚੁੱਕੂਗਾ। ਉਹ SEZ ਦੇ ਨਾਂ ਦੇ ਹੇਠ ਹੜੱਪੀਆਂ ਗਈਆਂ ਜ਼ਮੀਨਾਂ ਜਿਹੜੀਆਂ ਜੀ ਉਹ ਕਿੱਥੇ ਨੇ? ਉਹਨਾਂ ਦੇ ਉੱਤੇ ਕਲੋਨੀਆਂ ਬਣੀਆਂ ਹੋਈਆਂ ਜੀ। ਉਹਨਾਂ ਨੇ ਜ਼ਮੀਨਾਂ ਜਿਹੜੀਆਂ ਉਹ ਲੈ ਕੇ ਉਹਨੂੰ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੇ ਵਿੱਚ ਤਬਦੀਲ ਕਰਵਾ ਲਿਆ ਔਰ ਮੁੜ ਕੇ ਉੱਥੇ ਜਿਹੜੀਆਂ ਜੀ ਉਹ ਕਲੋਨੀਆਂ ਵਸਾਤੀਆਂ। ਹੁਣ ਫਿਰ ਇਹੀ ਕੁਛ ਹੈ ਜੀ। ਇੱਥੇ ਇਨਫਰਾਸਟਰਕਚਰ ਜਿਹੜਾ ਹੈ ਜੀ, ਜੇ ਉਹ ਹੋਵੇ ਤਾਂ ਉੱਥੇ ਡਿਵੈਲਪਮੈਂਟ ਹੁੰਦੀ ਹੈ ਨਾ ਜੀ, ਜਾਂ ਉੱਥੇ ਆ ਕੇ ਇੰਡਸਟਰੀ ਲੱਗਦੀ ਹੈ। ਇਨਫਰਾਸਟਰਕਚਰ ਦੇ ਨਾਂ ਦੇ ਹੇਠ ਟੋਲ ਵਾਲੀਆਂ ਸੜਕਾਂ ਤੋਂ ਬਿਨਾਂ ਬਾਕੀ ਜਿੰਨੀਆਂ ਲਿੰਕ ਸੜਕਾਂ ਨੇ ਉਹਨਾਂ ਦੇ ਬੁਰੇ ਹਾਲ ਨੇ, ਟੁੱਟੀਆਂ ਪਈਆਂ ਨੇ। ਉਹ ਸਿਰਫ ਟੋਲ ਵਾਲੀਆਂ ਸੜਕਾਂ ਹੀ ਜਿਹੜੀਆਂ ਚੱਲਦੀਆਂ ਨੇ। 9-9.5 ਰੁਪਏ ਪਰ ਯੂਨਿਟ ਜਿਹੜੀ ਬਿਜਲੀ ਹੈ, ਜਿਹੜੀ ਮੁਲਕ ਭਰ ਦੇ ਵਿੱਚੋਂ ਸਭ ਤੋਂ ਮਹਿੰਗੀ ਹੈ। ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਜੀ ਇਹ ਆ ਕਿ ਸ਼ਰੇਆਮ ਗੋਲੀਆਂ ਸਿਰ ਦੇ ਵਿੱਚ ਮਾਰ ਕੇ ਜਿਹੜੇ ਵੀ ਉਹ ਗੈਂਗਸਟਰ ਇੱਕ ਦੂਜੇ ਨੂੰ ਮਾਰ ਰਹੇ ਆ। ਉਹਦੀ ਜ਼ਿੰਮੇਵਾਰੀ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਲੈ ਰਹੇ ਆ ਲੋਕ, ਜਿਹੜੇ ਵੀ ਉਹ ਥਾਂ ਦੇ ਉੱਤੇ ਮੁਜ਼ਾਹਰੇ ਕਰਕੇ ਜਾਂ ਫਿਰ ਧਰਨੇ ਲਾ ਕੇ ਜਿਹੜਾ ਵੀ ਉਹ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾ ਰਹੇ ਆ। ਇਹ ਢਾਂਚਾ ਕਹਾਣੀ ਹੋਰ ਕਹਿੰਦਾ। ਸਰਕਾਰ ਪਤਾ ਨਹੀਂ ਕਿਹੜੇ ਜਿਹੜੇ ਵੀ ਉਹ ਸੁਪਨੇ ਲੋਕਾਂ ਨੂੰ ਇਸ ਵੇਲੇ ਦਿਖਾ ਰਹੀ ਆ, ਔਰ ਇਹ ਸੁਪਨੇ ਦਿਖਾ ਕੇ ਉਹਨਾਂ ਨੂੰ ਕਮਲੇ ਜਿਹੜਾ ਜੀ ਉਹ ਸਮਝ ਰਹੀ ਆ। ਔਰ ਪਰ ਦੂਸਰੀ ਮੁਸੀਬਤ ਇਹ ਹੈ ਜੀ ਕਿ ਲੋਕ ਵਾਕਿਆ ਹੀ ਜਿਹੜਾ ਜੀ ਉਹ ਕਮਲੇ ਵਾਲੀ ਜਿਹੜੀ ਜੀ ਉਹ ਗੱਲ ਹੈ, ਕਿਉਂਕਿ ਆ ਜੇ ਹੁਣੇ ਤੁਹਾਡੇ ਸਾਹਮਣੇ ਬਾਈ ਇਲੈਕਸ਼ਨ ਲੰਘ ਕੇ ਗਈਆਂ ਨੇ, ਲੋਕਾਂ ਨੇ ਫਿਰ ਉਹ ਸਰਕਾਰ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਸਾਡੇ ਤੇ ਭਰੋਸਾ ਪ੍ਰਗਟ ਕੀਤਾ ਲੋਕਾਂ ਨੇ। ਬਿਲਕੁਲ ਕੀਤਾ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਜੇ ਸਨਅਤਕਾਰਾਂ ਨੂੰ ਦਿੰਦੇ ਆ, ਜੇ ਇੰਡਸਟਰੀ ਲਾਉਂਦੇ ਆ, ਪੰਜਾਬ ਦੇ ਲੋਕਾਂ ਨੂੰ ਕਦੀ ਹਾਇਰ ਨਹੀਂ ਕਰਨਗੇ। ਜਿੰਨੀਆਂ ਵੀ ਸਨਅਤਾਂ ਪਹਿਲਾਂ ਲੱਗੀਆਂ ਆ ਉੱਥੇ ਬਾਹਰਲੋਂ ਕੰਮ ਹੀ ਆ ਕੇ ਕੰਮ ਕਰਦੇ ਆ। ਹੁਸ਼ਿਆਰਪੁਰ ਦੇ ਵਿੱਚ ਇੱਕ ਇੰਡਸਟਰੀ ਆ ਆਪਣੇ ਧਾਗੇ ਦੀ, ਉੱਥੇ ਲੋਕਲ ਲੋਕਾਂ ਨੂੰ ਹਾਇਰ ਨਹੀਂ ਕੀਤਾ ਜਾਂਦਾ। ਸੋ ਇਹ ਕੁਛ ਹੀ ਇੱਥੇ ਇਹ ਹੋਣ ਵਾਲਾ। ਤਾਂ ਵੱਡੀ ਮਿਸਾਲ ਦੀ ਰਿਫਾਈਨਰੀ ਹੈ, ਬਠਿੰਡਾ ਦੇ ਵਿੱਚ ਲੱਗੀ ਰਿਫਾਈਨਰੀ ਆ, ਉਹਦੇ ਵਿੱਚ ਜਿੰਨੇ ਕੰਮ ਕਰਨ ਵਾਲੇ ਨੇ ਜੀ ਉਹ ਸਾਰੇ ਬਾਹਰਲੇ ਨੇ। ਹਾਂਜੀ, ਲੋਕਲ ਨੂੰ ਜੋਬ ਨਹੀਂ ਦਿੱਤੀ ਜਾਂਦੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਤੇ ਅੱਗੇ ਆਪਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਗੱਲ ਕਰਦੇ ਹਾਂ। ਇਹ ਪੰਜਾਬ ਦੇ ਦੌਰੇ ਤੇ ਦੇਖੋ ਜੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤਾਂ ਆਪਣੇ ਵੱਲੋਂ ਜਿਹੜਾ ਜੀ ਉਹ ਬਹੁਤ ਕੁਛ ਕਰ ਰਿਹਾ। ਵੈਸੇ ਉਹਦੀ ਸ਼ਕਤੀ ਜਿਹੜੀ ਹੈ ਜੀ ਉਹ ਵਰਣਨਯੋਗ ਹੈ। ਅੱਗੋਂ ਜਿਹੜੀ ਹੈ ਜੀ ਚਾਹੇ ਉਹ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ, ਉਹ ਆਪਣਾ ਜਿਹੜੀ ਜੀ ਜ਼ਿੰਮੇਵਾਰੀ, ਕਿਉਂਕਿ ਉਹ ਬਣਿਆ ਹੋਇਆ ਚਿੱਟਾ ਹਾਥੀ ਦੀ, ਔਰ ਉਹਦੇ ਜਿਹੜੇ ਪੈਸੇ ਖਾ ਕੇ ਉਹ ਕਿਸੇ ਪਾਸੇ ਨਹੀਂ ਤੁਰਦੇ। ਆ ਪਾਤੜਾਂ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਆ ਜਿਹਨੇ ਲੋਕਾਂ ਦਾ ਜਿਉਣਾ ਦੁੱਭਰ ਉੱਥੇ ਕੀਤਾ ਹੋਇਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਸ ਫੈਕਟਰੀ ਦਾ ਦੌਰਾ ਕਰਕੇ ਨੇੜੇ ਤੇੜੇ ਦਾ ਏਰੀਆ ਦੇਖ ਕੇ ਇਹਨੂੰ ਤੁਰੰਤ ਜਿੰਦਰਾ ਲਾਉਣ ਦੀ ਗੱਲ ਆਖੀ, ਇਹਦਾ ਤੁਰੰਤ ਕਨੈਕਸ਼ਨ ਕੱਟਣ ਦੀ ਗੱਲ ਆਖੀ, ਇਹਨੂੰ 1 ਕਰੋੜ ਰੁਪਈਆ ਫਾਈਨ ਜਿਹੜਾ ਜੀ ਉਹ ਕਰ ਦਿੱਤਾ। ਤੁਸੀਂ ਹੈਰਾਨ ਹੋਵੋਗੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਜੀ ਉਹਨੇ ਕਰ ਦਿੱਤਾ, ਨਾ ਉਹਦਾ ਕਨੈਕਸ਼ਨ ਕੱਟਿਆ ਗਿਆ, ਨਾ ਉਹਦੇ ਤੋਂ ਜਿਹੜਾ ਪੈਸਾ ਉਗਰਾਇਆ ਗਿਆ, ਨਾ ਉਹਨੂੰ ਜਿੰਦਰਾ ਲਾਇਆ ਗਿਆ। ਕੱਲ ਲੋਕਾਂ ਨੇ ਫੇਰ ਜਿਹੜੀ ਜੀ ਉਹ ਸੜਕ ਘੇਰੀ। ਉੱਥੇ ਜਿਹੜਾ ਸੀ ਜਦੋਂ ਹਾਈਵੇ ਰੁਕ ਗਿਆ, ਲੋਕ ਜਿਹੜੇ ਸੀ ਸੜਕ ਦੇ ਉੱਤੇ ਆ ਗਏ। ਸਾਡਾ ਮਰਨਾ ਜਿਹੜਾ ਜੀ ਔਖਾ ਹੋਇਆ ਪਿਆ ਇਸ ਗੰਦ ਦੀ ਵਜ੍ਹਾ ਕਰਕੇ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਕੁਛ ਕਰ ਗਿਆ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਕਿੱਥੇ ਆ? ਉੱਥੇ ਮੁੜ ਕੇ ਜਿਹੜੇ ਅਫਸਰ ਸੀਗੇ ਲੋਕਲ, ਉਹਨਾਂ ਨੇ ਜਾ ਕੇ ਇਹ ਜਾਮ ਖੁਲਵਾਇਆ। ਮੈਂ ਉਹ ਵੀਡੀਓ ਦੇਖ ਰਿਹਾ ਸੀਗਾ, ਉਹਦੇ ਵਿੱਚ ਉਹ ਇਹ ਕਹਿ ਰਿਹਾ ਕਿ ਪ੍ਰਦੂਸ਼ਣ ਬੋਰਡ, ਕਿਉਂਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨਹੀਂ ਜਾਂ ਕੰਟਰੋਲ ਬੋਰਡ ਨਹੀਂ, ਪ੍ਰਦੂਸ਼ਣ ਬੋਰਡ। ਉਹ ਵਾਕਈ ਸਹੀ ਕਹਿ ਰਹੇ ਅਫਸਰ ਜੀ, ਇਹ ਪ੍ਰਦੂਸ਼ਣ ਬੋਰਡ ਹੈ। ਪ੍ਰਦੂਸ਼ਣ ਜਿਹੜਾ ਜੀ ਉਹ ਫੈਲਾ ਰਿਹਾ। ਹੁਣ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ, ਇਹਨੇ ਦੁਆਬੇ ਦੇ ਖੇਤਰ ਦੇ ਵਿੱਚ ਪੈਂਦੀਆਂ ਨਦੀਆਂ ਤੇ ਦਰਿਆਵਾਂ ਦਾ ਪੋਲਿਊਸ਼ਨ ਰੋਕਣ ਦੇ ਵਾਸਤੇ ਜਿਹੜੀ ਨਿਗਰਾਨ ਕਮੇਟੀ ਆ, ਉਹਨੇ ਕਾਲਾ ਸੰਘਿਆ ਡਰੇਨ ਤੇ ਵਰਿਆਣਾ ਦੇ ਕੂੜਾ ਡੰਪ ਜਿਹੜਾ ਦੀ ਉਹਨੂੰ ਵੇਖ ਕੇ ਨਾਰਾਜ਼ਗੀ ਪ੍ਰਗਟ ਕੀਤੀ ਆ। ਇਹਦੇ ਜਿਹੜੇ ਕਮੇਟੀ ਦੇ ਚੇਅਰਮੈਨ ਨੇ ਜਸਟਿਸ ਜਸਵੀਰ ਸਿੰਘ,
ਉਹਨਾਂ ਨੇ 3 ਮੈਂਬਰਾਂ ਦੇ ਜਿਹੜਾ ਜੀ ਬਲਵੀਰ ਸਿੰਘ ਸੀਚੇਵਾਲ, ਸਾਬਕਾ ਮੁੱਖ ਸੈਕਟਰੀ ਸੁਬੋਧ ਅਗਰਵਾਲ ਤੇ ਬਾਬੂ ਰਾਮ ਨੇ ਜਾ ਕੇ ਨਿਯਮਾਂ ਦੀ ਹੋ ਰਹੀ ਉਲੰਘਣਾ ਜਿਹੜੀ ਸੀ ਉਹ ਵੇਖੀ। ਟੀਮ ਨੇ ਸ਼ਹਿਰ ਦੇ ਵਿੱਚ 6 ਘੰਟੇ ਤੱਕ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਕਾਲਾ ਸੰਘਿਆ ਡਰੇਨ ਦੇ ਵਿੱਚ ਪਾਣੀ ਚਿੱਟੀ ਵੇਈ ਦੇ ਰਾਹੀਂ ਸਤਲੁਜ ਦੇ ਵਿੱਚ ਪੈਂਦਾ, ਜਿਹੜਾ ਅੱਗੇ ਉਹ ਨਹਿਰਾਂ ਰਾਹੀਂ ਮਾਲਵਾ ਖਿੱਤੇ ਤੇ ਰਾਜਸਥਾਨ ਨੂੰ ਜਾਂਦਾ ਹੈ, ਜਿੱਥੇ ਕਿ ਇਹ ਪਾਣੀ ਜਿਹੜਾ ਜੀ ਉਹ ਪੀਤਾ ਜਾਂਦਾ ਔਰ ਬਿਨਾਂ ਟਰੀਟ ਕੀਤੇ ਤੋਂ ਇਹ ਪਾਣੀ ਲੋਕ ਪੀ ਕੇ ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਜਿਹੜਾ ਜੀ ਹੋ ਰਿਹਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਕਮੇਟੀ ਰਾਜਸਥਾਨ ਦੀ ਇੱਕ ਸੰਸਥਾ ਦੇ ਵੱਲੋਂ ਕੀਤੇ ਕੇਸ ਤੋਂ ਬਾਅਦ ਜਿਹੜੀ ਜੀ ਉਹ ਬਣਾਈ ਸੀਗੀ। ਇਹ ਟੀਮ ਬਸਤੀ ਪੀਰਦਾਰ ਦੇ 50 MLD ਵਾਲੇ ਟ੍ਰੀਟਮੈਂਟ ਪਲਾਂਟ ਤੇ ਗਈ। ਟੀਮ ਦੇ ਮੁਖੀ ਜਿਹੜੇ ਸੀ ਜਸਟਿਸ ਜਸਵੀਰ ਸਿੰਘ ਉਹਨਾਂ ਨੇ ਉਹ ਟ੍ਰੀਟਮੈਂਟ ਪਲਾਂਟ ਦੀ ਕਾਰਗੁਜ਼ਾਰੀ ਤੇ ਤਸੱਲੀ ਨਹੀਂ ਪ੍ਰਗਟਾਈ ਔਰ ਇਹ ਕਿਹਾ ਕਿ ਇਹ ਵਾਟਰ ਐਕਟ 1974 ਦੀ ਉਲੰਘਣਾ। ਜਿਹੜੀਆਂ ਟੀਮ ਸੀ ਉਹਨੇ ਉਹ ਥਾਵਾਂ ਵੀ ਵੇਖੀਆਂ ਜਿੱਥੇ ਨਗਰ ਨਿਗਮ ਨੇ ਡਰੇਨ ਦੇ ਵਿੱਚ ਪੈ ਰਹੇ ਗੰਦੇ ਪਾਣੀ ਨੂੰ 1 ਦਿਨ ਪਹਿਲਾਂ ਰੋਕਿਆ ਸੀਗਾ ਔਰ ਸ਼ਹਿਰ ਦੇ ਸਭ ਤੋਂ ਵੱਡੇ ਇੱਕ ਪ੍ਰਾਈਵੇਟ ਹਸਪੀਟਲ ਦਾ ਟ੍ਰੀਟਮੈਂਟ ਪਲਾਂਟ ਤੇ 2 ਫੈਕਟਰੀਆਂ ਵੀ ਚੈੱਕ ਕੀਤੀਆਂ। ਸ਼ੀਤਲ ਵਿੱਜ ਦੀਆਂ ਫੈਕਟਰੀਆਂ ਦੇ ਵਿੱਚੋਂ ਪਾਣੀ ਦੇ ਸੈਂਪਲ ਜਿਹੜੇ ਸੀਗੇ ਜੀ ਉਹ ਭਰੇ। ਹਰ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਜਿਹੜਾ ਜੀ ਉਹ ਪਾਇਆ ਜਾ ਰਿਹਾ ਔਰ ਲੋਕਾਂ ਨੂੰ ਦੇਖੋ ਆਪਣੇ ਸਾਹ ਲੈਣ ਦੇ ਵਾਸਤੇ ਔਰ ਪੋਲਿਊਸ਼ਨ ਦੇ ਵਾਸਤੇ ਵੀ ਸੜਕਾਂ ਘੇਰਨੀਆਂ ਜਿਹੜੀਆਂ ਜੀ ਉਹ ਪੈ ਰਹੀਆਂ ਨੇ। ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਮਾਮਲੇ ਦੇ ਉੱਤੇ ਕਿਉਂਕਿ ਬਲਵੀਰ ਸਿੰਘ ਸੀਚੇਵਾਲ ਹੁਰੀ ਅੱਜ ਦੇ ਨਹੀਂ ਪਿਛਲੇ ਤਕਰੀਬਨ 1 ਦਹਾਕੇ ਤੋਂ ਲਗਾਤਾਰ ਇਹ ਕਾਲਾ ਸੰਘਿਆ ਦੀ ਡਰੇਨ ਵਾਲਾ ਮੁੱਦਾ ਜਿਹੜਾ ਜੀ ਉਹ ਚੁੱਕਦੇ ਆ ਰਹੇ ਆ। ਜਦੋਂ ਪਿਛਲੇ ਦਿਨੀ ਸਰਕਾਰ ਨੇ 550 ਗੁਰਪੁਰਬ ਸਾਲਾਂ ਦੇ ਮੌਕੇ ਦੇ ਉੱਤੇ ਸਨਮਾਨਿਤ ਕਰਨਾ ਸੀਗਾ ਤੇ ਬਲਵੀਰ ਸਿੰਘ ਸੀਚੇਵਾਲ ਹੁਰੀ ਉੱਥੇ ਨਹੀਂ ਸੀਗੇ। ਉਹ ਕਹਿੰਦੇ ਮੈਂ ਤਾਂ ਕਹਿ ਕੇ ਤੁਹਾਨੂੰ ਥੱਕ ਗਿਆ ਕਿ ਜਿਹੜੀ ਵੇਈ ਆ ਇਹਦੇ ਵਿੱਚ ਗੰਦਾ ਪਾਣੀ ਪਾਉਣਾ ਬੰਦ ਕਰ ਦਿਓ। ਜੇ ਤੁਸੀਂ ਇਹ ਗੱਲ ਸੁਣਨ ਦੇ ਵਾਸਤੇ ਨਹੀਂ ਤਿਆਰ ਤੇ ਤੁਸੀਂ ਸਨਮਾਨਿਤ ਕਿਹੜੀ ਗੱਲ ਦੇ ਵਾਸਤੇ ਮੈਨੂੰ ਕਰਨਾ ਹੈ ਜੀ। ਪਰ ਕੰਤ ਜਿਉਂ ਨਹੀਂ ਨਾ ਸਰਕਦੀ ਹੈਗੀ। ਅੱਗੇ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੀ। ਪਹਿਲਾਂ ਇਸ ਸਰਕਾਰ ਤੋਂ ਪਾਣੀ ਵਾਲੀਆਂ ਬੱਸਾਂ ਦਾ ਬੜਾ ਰੌਲਾ ਰਿਹਾ, ਲੋਕ ਭੁੱਖੇ ਮਰਦੇ ਰਹੇ ਤੇ ਹੁਣ ਜਿਹੜੀ ਪੰਜਾਬ ਸਰਕਾਰ ਆ ਹੁਣ ਦਾ ਮੁੱਖ ਮੰਤਰੀ ਨੇ ਹਾਈਪਰਲੂਪ ਕੋਈ ਟਰਾਂਸਪੋਰਟ ਕੰਪਨੀ ਆ ਉਸ ਦੇ ਨਾਲ ਸਮਝੌਤਾ ਕੀਤਾ। ਇਹ ਜਿਹੜਾ ਵੀ ਇਹ ਸਮਝੌਤਾ ਬਿਲਕੁਲ ਕੀਤਾ ਜੀ। ਇਹ ਇੱਕ ਕੈਪਸੂਲ ਟਾਈਪ ਜਿਹੜੀ ਵੀ ਉਹ ਸਰਵਿਸ ਦੱਸੀ ਜਾ ਰਹੀ ਆ। ਇਹ ਅੰਮ੍ਰਿਤਸਰ ਚੰਡੀਗੜ੍ਹ ਅੰਮ੍ਰਿਤਸਰ ਲੁਧਿਆਣਾ ਚੰਡੀਗੜ੍ਹ ਤੇ ਦਿੱਲੀ ਤੱਕ ਜਿਹੜੀ ਹੈ ਜੀ ਹਾਈਪਰਲੂਪ ਟਰਾਂਸਪੋਰਟ ਇਹਦਾ ਢਾਂਚਾ ਜਿਹੜਾ ਜੀ ਪ੍ਰੋਜੈਕਟ ਦੀ ਸੰਭਾਵਨਾ ਤਲਾਸ਼ਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਹੈ ਔਰ ਇਹ ਇਨਵੈਸਟਮੈਂਟ ਦੇ ਵਾਸਤੇ ਜਿਹੜਾ ਜੀ ਇਹ ਦੱਸਿਆ ਗਿਆ ਕਿ ਕੁਝ ਕੰਪਨੀਆਂ ਜਿਹੜੀਆਂ ਦੀ ਲਾਸ ਐਂਜਲਸ ਵਿੱਚ ਇਹ ਕੰਪਨੀ ਹੈ ਵਰਜਨ ਹਾਈਪਰਲੂਪ, ਇਹਦੇ ਨਾਲ ਇੱਕ ਸਮਝੌਤਾ ਜਿਹੜਾ ਜੀ ਉਹ ਸਾਈਨ ਕੀਤਾ ਗਿਆ। ਇਸ ਪ੍ਰੋਜੈਕਟ ਦੇ ਵਾਸਤੇ ਆਰਥਿਕ ਪੱਖੋਂ ਸੰਭਾਵਨਾਵਾਂ ਜਿਹੜੀਆਂ ਜੀ ਉਹ ਲੰਬੀਆਂ ਜਾਣਗੀਆਂ ਔਰ ਇਹਦੇ ਜਿਹੜਾ ਦੀ ਇੱਕ ਦੁਬਈ ਦੇ ਵਿੱਚ ਕੰਪਨੀ ਹੈ ਜਿਹਦੇ ਵੱਲੋਂ ਸਹਿਯੋਗ ਇਹਦੇ ਲਈ ਕੀਤਾ ਜਿਹੜਾ ਜੀ ਉਹ ਜਾ ਰਿਹਾ ਔਰ ਇਹ ਕਿਹਾ ਗਿਆ ਜੀ ਕਿ ਇਹ ਜਿਹੜੀ ਕੰਪਨੀ ਆ ਇਹ ਮੱਧ ਪੂਰਬੀ ਤੇ ਭਾਰਤ ਦੇ ਮੈਨੇਜਿੰਗ ਡਾਇਰੈਕਟਰ ਨੇ ਇਹਦੇ ਉੱਤੇ ਦਸਤਖਤ ਜਿਹੜੇ ਆ ਜੀ ਉਹ ਕੀਤੇ ਆ। ਕੰਪਨੀ ਦੇ ਵੱਲੋਂ ਹਰਿਆਣਾ ਸਰਕਾਰ ਦੇ ਨਾਲ ਵੀ ਇੱਕ ਵੱਖਰਾ MOU ਜਿਹੜਾ ਜੀ ਇਹਦੇ ਸੰਬੰਧੀ ਸਾਈਨ ਕੀਤਾ ਜਾਊਗਾ ਔਰ ਇਹ ਸੰਭਾਵਨਾ ਜਿਹੜੀ ਆ ਉਹ ਲੱਭੀ ਜਾ ਰਹੀ ਹੈ ਕਿ ਪੰਜਾਬ ਤੋਂ ਇਹਦਾ ਰੂਟ ਦਿੱਲੀ ਤੱਕ ਵਧਾਇਆ ਜਿਹੜਾ ਜੀ ਉਹ ਜਾ ਸਕਦਾ ਹੈ। ਅੰਮ੍ਰਿਤਸਰ ਲੁਧਿਆਣਾ ਚੰਡੀਗੜ੍ਹ ਹਾਈਪਰਲੂਪ ਜਿਹੜਾ ਪ੍ਰੋਜੈਕਟ ਹੈ ਇਸ ਸੜਕ ਦੇ ਰਾਹੀਂ ਲੱਗਦੇ ਜਿਹੜੇ 5 ਘੰਟਿਆਂ ਦਾ ਸਮਾਂ ਜਿਹੜਾ ਜੀ ਉਹ ਅੱਧੇ ਘੰਟੇ ਤੱਕ ਜਿਹੜਾ ਜੀ ਉਹ ਰਹਿ ਜਾਊਗਾ। ਇਹ ਕਿਹਾ ਜਾ ਰਿਹਾ ਜੀ ਕਿ ਇਹਦਾ ਜਿਹੜਾ ਦਿੱਲੀ ਅੰਮ੍ਰਿਤਸਰ ਦਾ ਕਿਰਾਇਆ ਉਹ 800 ਰੁਪਏ ਤੱਕ ਜਿਹੜਾ ਜੀ ਹੋ ਸਕਦਾ ਪਰ ਅਜੇ ਇਹਨੂੰ ਲੱਗਣ ਨੂੰ ਕਿੰਨਾ ਸਮਾਂ ਲੱਗੂਗਾ ਇਹ ਆਪਣੇ ਆਪ ਦੇ ਵਿੱਚ 6 ਤੋਂ 8 ਜਿਹੜੇ ਯਾਤਰੀ ਨੇ ਉਹ ਇੱਕ ਕੈਪਸੂਲ ਦੇ ਵਿੱਚ ਜਿਹੜੇ ਬੈਠਦੇ ਆ ਔਰ ਟ੍ਰੇਨ ਦੇ ਵਿੱਚ 3 ਤੋਂ 4 ਕੈਪਸੂਲ ਜਿਹੜੇ ਆ ਜੀ ਉਹ ਹੁੰਦੇ ਆ ਔਰ ਜਿਹੜਾ ਏਅਰਕ੍ਰਾਫਟ ਹੈ ਉਹ 70 ਮਿੰਟ ਲੈਂਦਾ ਜਦੋਂ ਕਿ ਇਹ 30 ਮਿੰਟ ਦੇ ਵਿੱਚ ਜਿਹੜੀ ਹੈ ਜੀ ਉਹ ਉਸ ਸਮੇਂ ਨੂੰ ਜਿਹੜਾ ਤੈਅ ਕਰ ਲੈਂਦੀ ਹੈ। ਇਹ ਚੁੰਬਕੀ ਖਿੱਚ ਦੇ ਨਾਲ ਜਿਹੜਾ ਜੀ ਉਹ ਚੱਲਦਾ ਦਬਾਅ ਜਿਹੜਾ ਜੀ ਉਹ ਘਟਾਉਣ ਦੇ ਵਾਸਤੇ ਸਾਹਮਣੇ ਇੱਕ ਪੱਖਾ ਹਰੇਕ ਕੈਪਸੂਲ ਦੇ ਜਿਹੜਾ ਜੀ ਲੱਗਿਆ ਹੋਇਆ ਜਿਹੜਾ ਕਿ ਉਹ ਹਵਾ ਨੂੰ ਖਿੱਚਦਾ। ਇਹ ਦੇਖੋ ਇਹ ਆਉਣ ਵਾਲੇ ਸਮੇਂ ਦੀਆਂ ਗੱਲਾਂ ਤਾਂ ਜਿਹੜੀਆਂ ਜੀ ਉਹ ਹੋ ਸਕਦੀਆਂ ਨੇ ਪਰ ਇੱਥੇ ਇਹ ਸਫਲ ਹੋ ਸਕੂਗਾ ਲੱਗ ਸਕੂਗਾ ਕਿਉਂਕਿ ਸਰਕਾਰ ਦੇ ਜੋ ਹਾਲਾਤ ਨੇ ਉਹ ਸਭ ਨੂੰ ਜਿਹੜਾ ਜੀ ਉਹ ਪਤਾ। ਇਹ ਠੀਕ ਹੈ ਕਿ ਅਜਿਹੇ ਜਿਹੜੇ ਪ੍ਰੋਜੈਕਟ ਨੇ ਉਹਦੇ ਵਿੱਚ ਸਰਕਾਰਾਂ ਦਾ ਬਹੁਤਾ ਵੱਡਾ ਪੈਸੇ ਪੁਆਇੰਟ ਆਫ ਵਿਊ ਤੋਂ ਜਿਹੜਾ ਜੀ ਉਹ ਰੋਲ ਨਹੀਂ ਹੁੰਦਾ ਪਰ ਸਿਰਫ ਪੈਸਾ ਨਹੀਂ ਹੋਰ ਬਹੁਤ ਸਾਰੀਆਂ ਜਿਹੜੀਆਂ ਜੀ ਉਹ ਮੁਸ਼ਕਿਲਾਂ ਨੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਉਹ ਨਿਕਲਣਾ ਹੁੰਦਾ।
ਇਹਨੂੰ ਪ੍ਰਚਾਰਿਆ ਤਾਂ ਬਹੁਤ ਜਾ ਰਿਹਾ ਜੀ। ਔਰ ਜੇ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਸੋਸ਼ਲ ਮੀਡੀਆ ਦੇਖਿਆ ਹੋਵੇ ਤਾਂ ਉਹਦੇ ਤੇ ਕਿਹਾ ਜਾ ਰਿਹਾ ਕਿ ਲਓ ਜੀ ਹੁਣ ਜਿਹੜਾ 6 ਘੰਟੇ ਵਾਲਾ ਸਫ਼ਰ ਸੀਗਾ ਉਹ ਅੱਧੇ ਘੰਟੇ ਦਾ ਜਿਹੜਾ ਉਹ ਕਰ ਦਿੱਤਾ ਗਿਆ, ਜਿਵੇਂ ਅੱਜ ਤੋਂ ਇਹ ਚੱਲ ਪਈ ਹੋਵੇ। ਬਿਲਕੁਲ, ਤੇ ਉਹਨੂੰ ਫਾਇਦਾ ਕੀ ਹੋਣ ਵਾਲਾ? ਜਿਸ ਤਰ੍ਹਾਂ ਤੁਸੀਂ ਸਰਕਾਰ ਦੀ ਗੱਲ ਕੀਤੀ, ਅੱਗੇ ਕਰਦੇ ਹਾਂ ਕਿ ਅੰਨਦਾਤਾ ਕਿਸਾਨ ਰੇਲਵੇ ਟਰੈਕ ਤੇ ਬੈਠਾ ਆ ਤੇ ਪੰਜਾਬ ਸਰਕਾਰ ਦੇ ਜਿਹੜੇ ਕਰਮਚਾਰੀ ਆ ਉਹ ਸੜਕਾਂ ਤੇ ਬੈਠੇ ਆ। ਇਹ ਕਿਸ ਤਰ੍ਹਾਂ ਹੈਂਡਲ ਕਰਦੇ ਆ ਇਹਨਾਂ ਚੀਜ਼ਾਂ ਨੂੰ? ਅਸੀਂ ਜੀ ਇਹਦਾ ਜਿਹੜਾ ਆਰਥਿਕ ਸੰਕਟ ਹੈ ਉਹ ਹੁਣ ਸੜਕਾਂ ਦੇ ਉੱਤੇ ਹੈ। ਕੁਛ ਦਿਨ ਪਹਿਲਾਂ ਜਦੋਂ ਇਹਦੀ ਡਿਟੇਲ ਜਿਹੜੀ ਜੀ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਵੀ, ਤੇ ਉਦੋਂ ਕੁਛ ਲੋਕ ਕਹਿੰਦੇ ਸੀ ਨਹੀਂ ਜੀ ਇਹ ਜਿਹੜਾ ਜੀ ਕੁਛ ਨਹੀਂ ਇੱਦਾਂ ਦਾ ਹੋਣਾ, ਸਾਰਾ ਕੁਛ ਜਿਹੜਾ ਜੀ ਉਹ ਠੀਕ ਹੈ। ਉਹ ਹੁਣ ਸਾਡੇ ਸਾਹਮਣੇ ਜਿਹੜਾ ਜੀ ਉਹ ਆ ਗਿਆ ਜੀ। ਇਸ ਵੇਲੇ ਗੰਨੇ ਦਾ ਕਰੀਬ 900 ਕਰੋੜ ਰੁਪਈਆ ਬਕਾਇਆ, ਕਿਸਾਨ ਕਈ ਦਿਨਾਂ ਤੋਂ ਧਰਨਾ ਲਾ ਕੇ ਜਿਹੜਾ ਜੀ ਉਹ ਬੈਠੇ ਆ। ਧਰਨੇ ਦੇ ਉੱਤੇ ਉੱਥੋਂ ਦੇ ਲੋਕਲ MLA ਨੇ ਜਾਣ ਦੀ ਕੋਸ਼ਿਸ਼ ਕੀਤੀ, ਕਿਸਾਨਾਂ ਨੇ ਭਜਾਤਾ। ਇਹਦੇ ਪਿਛਲੀ ਵਾਰੀ ਵੀ ਤੁਸੀਂ ਸਾਨੂੰ ਝੂਠਾ ਵਾਅਦਾ ਕੀਤਾ ਸੀਗਾ, ਪੈਸਾ ਇੱਕ ਨਹੀਂ ਸਾਡੇ ਜਿਹੜਾ ਜੀ ਅਕਾਊਂਟ ਦੇ ਵਿੱਚ ਆਇਆ, ਔਰ ਸਿਰਫ ਗੱਲਾਂ ਜਿਹੜੀਆਂ ਜੀ ਉਹ ਰਹਿ ਗਈਆਂ। ਗੰਨੇ ਦੇ ਬਕਾਏ ਦੇ ਵਾਸਤੇ ਕਿਸਾਨ ਜਿਹੜੇ ਜੀ ਉਹ ਹੁਣ ਰੇਲਵੇ ਟਰੈਕ ਦੇ ਉੱਤੇ ਆ ਕੇ ਬਹਿ ਗਏ ਜੀ। ਇਹਦੇ ਨਾਲ ਜਿਹੜੀ ਸਵਰਨ ਸ਼ਤਾਬਦੀ ਹੈ, ਗੋਰਖਪੁਰ ਐਕਸਪ੍ਰੈਸ ਹੈ ਔਰ ਬਿਆਸ ਨੂੰ ਇਹਦੇ ਵਿੱਚ ਰੋਕ ਲਿਆ ਗਿਆ ਜੀ। ਸ਼ਾਨੇ ਪੰਜਾਬ ਨੂੰ ਜਲੰਧਰ ਤੋਂ ਰੱਦ ਕੀਤਾ ਗਿਆ। ਗੰਗਾ ਸਤਲੁਜ ਐਕਸਪ੍ਰੈਸ ਜਿਹੜੀ ਉਹ ਲੋਹੀਆਂ ਤੋਂ ਰੱਦ ਕਰ ਦਿੱਤੀ ਗਈ। ਦਿੱਲੀ ਪਠਾਨਕੋਟ ਵਾਇਆ ਜਲੰਧਰ ਕੈਂਟ ਮੁਕੇਰੀਆ ਜੰਮੂ ਤਵੀ ਐਕਸਪ੍ਰੈਸ, ਇਹ ਸਾਰੀਆਂ ਜਿਹੜੀਆਂ ਟ੍ਰੇਨ ਸੀਗੀਆਂ ਜੀ ਇਹਨਾਂ ਨੂੰ ਇਹਨਾਂ ਦੇ ਰੂਟ ਬਦਲਣੇ ਗਏ ਜਾਂ ਬਹੁਤੇ ਥਾਵਾਂ ਦੇ ਉੱਤੇ ਜਿਹੜੀਆਂ ਸੀ ਉਹ ਰੱਦ ਹੋ ਗਈਆਂ। ਕਿਸਾਨ ਜਿਹੜੇ ਆ ਜੀ ਉਹ ਰੇਲਵੇ ਟਰੈਕ ਦੇ ਉੱਤੇ ਆ ਕੇ ਬੈਠੇ ਆ। ਗੰਨੇ ਦੇ ਜਿਹੜੀ ਉਹਨਾਂ ਦੀ ਪੇਮੈਂਟ ਰਹਿੰਦੀ ਆ ਉਹਦੇ ਵਾਸਤੇ ਕਿ ਸਾਡੀ ਉਹ ਪੇਮੈਂਟ ਜਿਹੜੀ ਪਾਓ। ਤੁਹਾਨੂੰ ਜੇ ਯਾਦ ਹੋਵੇ ਤਾਂ ਸਾਲ ਪਹਿਲਾਂ ਤਕਰੀਬਨ ਇਹ ਬੈਠੇ ਸੀਗੇ ਜਿਹੜੇ ਕਿਸਾਨ, ਉਦੋਂ ਵਾਅਦਾ ਕੀਤਾ ਗਿਆ ਸੀਗਾ ਕਿ 15 ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਪੇਮੈਂਟ ਆ ਜੂਗੀ। ਹੁਣ 15 ਦਿਨ ਪਤਾ ਨਹੀਂ 15 ਮਹੀਨੇ ਦੇ ਵਿੱਚ ਕਿਵੇਂ ਤਬਦੀਲ ਜਿਹੜਾ ਜੀ ਉਹ ਹੋ ਗਿਆ। ਦੂਜੇ ਪਾਸੇ ਜਿਹੜੇ ਸਰਕਾਰ ਦੇ ਮੁਲਾਜ਼ਮ ਨੇ ਉਹਨਾਂ ਦੀਆਂ ਜਿਹੜੀਆਂ ਦੀ ਉਹ ਤਨਖਾਹਾਂ ਰੁਕੀਆਂ ਜੀ। ਨਵੰਬਰ ਮਹੀਨੇ ਦੀ ਤਨਖਾਹ ਜਿਹੜੀ ਉਹ ਨਹੀਂ ਆਈ, ਪੈਨਸ਼ਨ ਨਹੀਂ ਆਈ। ਪਾਵਰਕਾਮ ਨੂੰ 4225 ਕਰੋੜ ਰੁਪਏ ਬਕਾਇਆ ਜਿਹੜਾ ਜੀ ਉਹ ਖੜਾ ਜੀ। ਔਰ ਉਹ ਜਿਹੜਾ ਪਾਵਰਕਾਮ ਹੈ ਉਹਨੇ ਗਾਂ ਤਨਖਾਹਾਂ ਦੇਣੀਆਂ ਸਰਕਾਰ ਤੋਂ। ਇਹ ਸਬਸਿਡੀਆਂ ਦਾ ਪੈਸਾ ਜਿਹੜਾ ਜੀ ਉਹ ਦਿੱਤਾ ਨਹੀਂ ਜਾ ਰਿਹਾ। 35,000 ਕਰੋੜ ਰੁਪਏ ਦੀਆਂ ਦੇਣਦਾਰੀਆਂ ਸਰਕਾਰ ਦੀਆਂ ਜਿਹੜੀਆਂ ਉਹ ਖੜੀਆਂ ਨੇ। 60 ਕਰੋੜ ਸਿਰਫ ਕਰਮਚਾਰੀਆਂ ਦਾ DA ਏਰੀਅਰ ਦਾ ਰਹਿੰਦਾ। 5,000 ਕਰੋੜ ਦੇ ਵੱਖੋ ਵੱਖਰੇ ਵਿਭਾਗ ਦੇ ਬਿੱਲ ਜਿਹੜੇ ਆ ਜੀ ਉਹ ਪੈਂਡਿੰਗ ਪਏ ਆ। 4100 ਕਰੋੜ ਰੁਪਇਆ ਸਰਕਾਰ ਨੂੰ ਜਿਹੜਾ ਜੀ GST ਦਾ ਨਹੀਂ ਮਿਲਿਆ। ਔਰ ਅਜੇ ਤਾਂ ਇਹ ਕੰਮ ਜਿਹੜਾ ਜੀ ਚੱਲੀ ਜਾਂਦਾ ਕਿਉਂਕਿ ਜਿੰਨੀਆਂ ਵੀ ਉੱਤੋਂ ਜਿਹੜੀਆਂ ਆਉਂਦੀਆਂ ਨੇ ਸਬਸਿਡੀ ਸੈਂਟਰ ਤੋਂ, ਇਹ 2 ਸਾਲ ਤੋਂ ਬਾਅਦ ਬੰਦ ਹੋ ਜਾਣੀਆਂ ਜੀ ਸਾਰੀਆਂ। ਉਦੋਂ ਸਰਕਾਰਾਂ ਇਹ ਕਿਵੇਂ ਜਿਹੜਾ ਜੀ ਉਹ ਚੱਲਣਗੀਆਂ। ਅੱਜ ਹਾਲਾਤ ਜਿਹੜੇ ਆ ਜੀ ਇਹ ਆ ਕਿ ਜਿੰਨੇ ਕਵਾਊ ਪੁੱਤ ਹੁੰਦੇ ਸੀ ਮਹਿਕਮੇ ਉਹ ਵੀ ਘਾਟੇ ਦੇ ਵਿੱਚ ਜਾ ਰਹੇ ਆ ਜੀ। ਕਿਉਂਕਿ ਉਹਦੇ ਵਿੱਚ ਜਿਹੜੇ ਲੋਕ ਰਾਜਨੀਤਿਕ ਤੌਰ ਦੇ ਉੱਤੇ ਆਣ ਵੜੇ ਉਹਨਾਂ ਨੇ ਆਪਣੀਆਂ ਜੇਬਾਂ ਆਪਣੇ ਘਰ ਜਿਹੜਾ ਜੀ ਉਹ ਭਰਨ ਦੇ ਵਾਸਤੇ ਸੱਤਿਆਨਾਸ਼ ਹਰੇਕ ਮਹਿਕਮੇ ਦਾ ਜਿਹੜਾ ਜੀ ਉਹ ਕਰਕੇ ਰੱਖ ਦਿੱਤਾ। ਆਫਟਰ ਜਿਹੜਾ ਰੈਵਨਿਊ ਆ ਉਹ ਜਨਰੇਟ ਕਿੱਥੋਂ ਹੋਵੇ? ਰੈਵਨਿਊ ਜਨਰੇਟ ਹੋ ਰਿਹਾ ਉਹ ਕਿਹਨਾਂ ਦਾ ਰਿਹਾ? ਔਰ ਇਹਨਾਂ ਰਾਜਨੀਤਿਕ ਲੋਕਾਂ ਦਾ ਹੀ ਹੋ ਰਿਹਾ। ਉਹਨਾਂ ਦੇ ਢਿੱਡ ਨਹੀਂ ਜਿਹੜਾ ਜੀ ਉਹ ਭਰ ਰਹੇ। 100 ਕਰੋੜ 200 ਕਰੋੜ 400 ਕਰੋੜ 500 ਕਰੋੜ 2 ਸਿਫਰਾਂ ਤੋਂ ਘੱਟ ਜਿਹੜੇ ਕਰੋੜ ਨੇ ਉਸ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਜੇ ਕੋਈ 5-4 ਕਰੋੜ ਦੀ ਹੇਰਾਫੇਰੀ ਹੋਵੇ ਤੇ ਲੋਕ ਵੀ ਕਹਿੰਦੇ ਆ ਕੋਈ ਛੋਟਾ ਚੋਰ ਹੋਣਾ। ਕਿਉਂਕਿ ਇਹ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਜੀ ਉਹ ਕਿਵੇਂ ਵਿਦੇਸ਼ਾਂ ਦੇ ਵਿੱਚ ਜਿਹੜਾ ਜੀ ਉਹ ਤੁਰਿਆ ਜਾ ਰਿਹਾ, ਕਿਵੇਂ ਉੱਥੇ ਪ੍ਰਾਪਰਟੀਜ਼ ਜਿਹੜੀਆਂ ਜੀ ਉਹ ਲਈਆਂ ਜਾ ਰਹੀਆਂ ਨੇ। ਸਿਰਫ ਇਸ ਵੇਲੇ ਜੇ ਫਲ ਫੁੱਲ ਰਿਹਾ ਤਾਂ ਉਹ ਰਾਜਨੀਤਿਕ ਨਹੀਂ ਫਲ ਫੁੱਲ ਰਿਹਾ। ਬਿਲਕੁਲ ਜੀ, ਉਹਨਾਂ ਨੂੰ ਤਾਂ ਕੋਈ ਘਾਟਾ ਨਹੀਂਗਾ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਇੱਕ ਵਿਧਾਇਕ ਦੇ ਉੱਤੇ ਹਮਲਾ ਹੋਇਆ ਸੀਗਾ ਤੇ ਹਮਲਾ ਕਰਨ ਵਾਲਿਆਂ ਤੇ ਕੇਸ ਹੋ ਗਿਆ, ਪਰ ਜਿਹੜਾ ਧਰਨਾ ਸੀ ਉਹ ਚੱਕਿਆ ਗਿਆ। ਬਿਲਕੁਲ ਜੀ, ਐਕਚੁਅਲੀ ਇਹ ਧਰਨਾ ਜਿਹੜਾ DJ ਵਾਲੇ ਦੀ ਹੱਤਿਆ ਹੋਈ ਸੀਗੀ ਕੋਟੀਸੇ ਖਾਂ ਦੇ ਵਿੱਚ, ਇਹ ਲੋਕ ਧਰਨਾ ਲਾ ਕੇ ਜਿਹੜਾ ਜੀ ਉਹ ਬੈਠੇ ਸੀਗੇ। ਔਰ ਇਹ ਜਿਹੜੀ ਵਿਆਹ ਦੇ ਵਿੱਚ ਇੱਕ ਗੋਲੀ ਚੱਲੀ ਸੀ, ਉਸ ਮਾਮਲੇ ਦੇ ਉੱਤੇ ਜਿਹੜਾ ਜੀ ਇਹ ਧਰਨਾ ਚੁਕਵਾ ਲਿਆ ਗਿਆ ਕਿਉਂਕਿ ਇਹਦੇ ਵਿੱਚ ਇਹਨਾਂ ਨੇ ਮੰਗ ਜਿਹੜੀ ਰੱਖੀ ਸੀ ਇਹਦੇ ਵਿੱਚ SC ST ਜਿਹੜਾ ਜੀ ਉਹ ਐਕਟ ਵੀ ਸ਼ਾਮਲ ਕੀਤਾ ਜਾਵੇ। ਪਰਚੇ ਦੇ ਵਿੱਚ SC ST ਐਕਟ ਸ਼ਾਮਲ ਜਿਹੜਾ ਉਹ ਕਰ ਲਿਆ ਗਿਆ। ਔਰ ਜਿਹੜਾ ਪੀੜਤ ਪਰਿਵਾਰ ਹੈ ਉਹਨੂੰ 8 ਲੱਖ ਰੁਪਈਆ ਮੁਆਵਜ਼ੇ ਦਾ ਐਲਾਨ ਕੀਤਾ ਗਿਆ, ਜਿਹੜਾ SC ST ਐਕਟ ਦੇ ਤਹਿਤ ਜਿਹੜਾ ਉਹ ਦਿੱਤਾ ਜਾਂਦਾ। ਔਰ ਜਿਹੜਾ ਇਹ ਵੀ ਕਿਹਾ ਗਿਆ ਕਿ 4 ਲੱਖ ਰੁਪਈਆ
ਇਹਦਾ ਸੰਸਕਾਰ ਕਰਨ ਦੇ ਮੌਕੇ ਦੇ ਤੇ 4 ਲੱਖ ਰੁਪਇਆ ਭੋਗ ਦੇ ਉੱਤੇ ਦੇਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ। ਪ੍ਰਸ਼ਾਸਨ ਨੇ ਇਹ ਵੀ ਕਹਿਤਾ ਕਿ ਸਰਕਾਰ ਨੂੰ ਸਿਫਾਰਿਸ਼ ਕੀਤੀ ਜਾਊਗੀ ਕਿ ਨੌਕਰੀ ਜਿਹੜੀ ਉਹ ਦਿੱਤੀ ਜਾਵੇ। ਇਸ ਤੋਂ ਬਾਅਦ ਇਹ ਧਰਨਾ ਜਿਹੜਾ ਸੀਗਾ ਜੀ ਉਹ ਸਮਾਪਤ ਹੋ ਗਿਆ। ਪੁਲਿਸ ਇਹ ਵੀ ਕਹਿੰਦੀ ਆ ਕਿ ਜਿਹੜਾ ਅਸਲਾ ਰੱਖਣ ਦੇ ਉੱਤੇ ਮੈਰਿਜ ਪੈਲੇਸ ਦੇ ਵਿੱਚ ਅਸਲਾ ਲਿਜਾਣ ਦੇ ਉੱਤੇ ਪਾਬੰਦੀ ਆ, ਹਦਾਇਤਾਂ ਵੀ ਜਾਰੀ ਜਿਹੜੀਆਂ ਜੀ ਉਹ ਕੀਤੀਆਂ ਹੋਈਆਂ ਨੇ। ਇਹ ਮੈਰਿਜ ਪੈਲੇਸ ਤੇ ਨਹੀਂ ਸੀਗਾ, ਇਹ ਵੈਸੇ ਘਰ ਜਿਹੜਾ ਜੀ ਉਹ ਚੱਲ ਰਿਹਾ ਸੀਗਾ। ਮੈਰਿਜ ਪੈਲੇਸਿਸ ਦੇ ਉੱਤੇ ਚੱਲਦੀਆਂ ਗੋਲੀਆਂ ਜਿਹੜੀਆਂ ਜੀ ਉਹ ਹਮੇਸ਼ਾ ਮੁਸੀਬਤ ਦਾ ਕਾਰਨ ਜਿਹੜਾ ਜੀ ਉਭਰਦੀਆਂ ਨੇ। ਉਧਰ ਜਿਹੜਾ ਇੱਥੋਂ ਦਾ ਲੋਕਲ ਵਿਧਾਇਕ ਹੈ ਜੀ ਧਰਮਕੋਟ ਤੋਂ ਕਾਂਗਰਸ ਦੇ ਵਿਧਾਇਕ ਕਾਕਾ ਲੋਹਗੜ੍ਹ, ਉਹਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀ, ਉਸ ਮਾਮਲੇ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਉਹ ਇੱਕ ਮਾਮਲਾ ਜਿਹੜਾ ਵੀ ਉਹ ਦਰਜ ਕਰਨਾ ਵੀ ਇਹਦੇ ਸਮਝੌਤਾ ਜਿਹੜਾ ਵੀ ਹੋਣ ਦਾ ਜਿਹੜਾ ਕਾਰਨ ਬਣਿਆ। ਉਹਦੇ ਵਿੱਚ ਜਿਹੜਾ ਡਰਾਈਵਰ ਹੈ ਉਹਦੇ ਬਿਆਨਾਂ ਦੇ ਉੱਤੇ ਅਣਪਛਾਤੇ ਲੋਕਾਂ ਦੇ ਉੱਤੇ ਪਰਚਾ ਜਿਹੜਾ ਜੀ 80 ਦੇ ਕਰੀਬ ਅਣਪਛਾਤੇ ਲੋਕਾਂ ਦੇ ਉੱਤੇ ਪਰਚਾ ਜਿਹੜਾ ਜੀ ਉਹ ਕੀਤਾ ਗਿਆ ਹੈ। ਹੁਣ ਮੁਸ਼ਕਲ ਇਹ ਹੈ ਕਿ ਉਹਦੇ ਵਿੱਚ ਕਿਹੜੇ ਜਿਹੜੇ ਫਸਟ ਟਾਈਮ ਦੇ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ, ਉਹਦੇ ਵਿੱਚ ਕਈ ਵਿਅਕਤੀ ਦੇ ਉਹਦੇ ਤੋਂ ਹੈ, ਉਹਨਾਂ ਦੀ ਮੁਸੀਬਤ ਇਸ ਪਰਚੇ ਦੇ ਨਾਲ ਵਧੂਗੀ। ਜੀ ਬਿਲਕੁਲ, ਮੁਸੀਬਤਾਂ ਬਹੁਤ ਬਹੁਤ ਧੰਨਵਾਦ ਬਲਤੇਜ ਪੰਨਾ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨਾ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।